ਉਦੋਂ ਜਦੋਂ ਜਗ੍ਹਾ ਪੈਂਦਾ ਸੀ ਨਾ ਉਦੋਂ ਬੰਦੇ ਢੋਲ ਖੜਕਾ ਦਿੰਦੇ ਹਨ ਵੀ ਲੋਕ ਜਿਹੜੇ ਮੁਸਲਮਾਨ ਹੁੰਦੇ ਨੇ ਇਕੱਠੇ ਹੋ ਜਾਂਦੇ ਹਨ ਉਹ ਵੇਲੇ ਫਿਰ ਉਹਨਾਂ ਪਿੰਡਾਂ ਨੂੰ ਦੌੜ ਪੈਣਾ। ਅੱਛਾ। ਤੇ ਅਸੀਂ ਤਾਂ ਬਿਲਕੁਲ ਕਿਨਾਰੇ ਤੇ ਇੱਕ ਅੰਬ ਦਾ ਬੂਟਾ ਸੀ ਉੱਥੇ ਬੈਠੇ ਸਨ ਸਾਰੇ ਜਣੇ ਇਕੱਠੇ ਹੋ ਕੇ ਪਤਾ ਨਹੀਂ ਵੀ ਕਿਹੜੇ ਬੰਨੇ ਜਗ੍ਹਾ ਪੈ ਜਾਣਾ। ਅਸੀਂ ਤੇ ਜਾਣ ਕੇ ਸਾਡੇ ਵੱਡੇ ਵੀ ਜਿਹੜੇ ਰਹੇ ਜੇ ਅਸੀਂ ਪਤਾ ਹੁੰਦਾ ਵੀ ਏਦਾਂ ਹੋਣਾ ਅਸਾਂ ਆਖਿਆ ਕਦੀ ਆਪਣੇ ਘਰ ਵੀ ਕਿਸੇ ਛੱਡੇ ਨੇ ਸਾਡੇ ਬੰਦੇ ਜਿਹੜੇ ਨੇ ਉਹ ਮੰਨੇ ਹੀ ਨਹੀਂ। ਤੋੜ ਤੱਕ ਜਦੋਂ ਨੱਕੋ ਮੂੰਹ ਢੁੱਲ ਗਈ ਆ ਤੇ ਇਹਦੇ ਨਾਲ ਆਖਦਾ ਹੁਣ ਜਾਣੇ ਹੁਣ ਜਾਣੇ ਹੁਣ ਨਹੀਂ ਉਹਨਾਂ ਫਿਰ ਨਾਲ ਫੌਜ ਪੈ ਗਈ। ਹੁਣ ਫੌਜ ਨਾਲ ਜ਼ੋਰ ਗੁਰੀ ਦੂਜਿਆਂ ਨਹੀਂ ਹਮੇ ਆਖੀ ਏਡਾ ਮੰਨਿਆ। ਸਾਰਿਆਂ ਨਾਲ ਲੈਣ ਦੇਣ ਸੀ ਸਾਰਿਆਂ ਨਾਲ ਹੁਣ ਸੀ ਇੱਥੇ ਅਸੀਂ ਕੋਈ ਏਅਰਪੋਰਟ ਦਾ ਕੋਈ ਜਲੰਧਰ ਦਾ ਕੋਈ ਅੰਮ੍ਰਿਤਸਰ ਦਾ ਕੋਈ ਕਿਤੋਂ ਦਾ ਕੋਈ ਬਰਤਨ ਜੀ ਜੇ ਆ ਰੋਟੀ ਵੇਖੋ ਨਾ ਜੀ ਉਹਨਾਂ ਦੇ ਵਿੱਚ ਚਲੀ ਵਾਸਦੇ ਦਾ ਉਹਨਾਂ ਵੀ ਸਾਡੇ ਰੋਟੀ ਫੜਾਉਣੀ ਆ ਅਸਾਂ ਵੀ ਉਹਨਾਂ ਨਾਲ ਵਿਆਹ ਸ਼ਾਦੀ ਸੀ ਫੜਾਉਣੀ ਆ। ਅੱਛਾ ਜਈ ਦਿੱਤੀ ਤੇ ਹਾਂ ਉਹਨਾਂ ਨਾਲ ਤਲਾਕਾ ਸਨ ਚੰਗੇ ਵੀ ਵਿੱਚ ਬੜੇ ਸਨ ਤੇ ਮਾੜੇ ਵੀ ਬੜੇ ਉਹ ਵੀ ਸਨ ਜਿਹੜੇ ਸਾਨੂੰ ਪਾਰ ਲਗਾਉਣ ਤੱਕ ਗਏ ਨੇ ਉਹਨੇ। ਅੱਛਾ ਉਹ ਵੀ ਸਨ ਜਿਹੜੇ ਲਟੇਰੇ ਵੀ ਸਨ। ਹਾਂ ਹਰ ਪਿੰਡ ਦੇ ਵਿੱਚ ਸਾਰੇ ਲੁੱਟੇ ਨਹੀਂ ਹੁੰਦੇ ਸਾਰੇ ਭਲੇ ਮਾਰਦੇ ਨੇ ਭਲੇ ਮਾਨਸ ਨੇ ਬਿਲਕੁਲ। ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਉਹਨਾਂ ਬਜ਼ੁਰਗਾਂ ਰਾਹੀਂ ਜਿਨ੍ਹਾਂ ਨੇ ਅੰਨ ਵੰਡਿਆ ਪੰਜਾਬ ਵੇਖਿਆ ਉਹਨਾਂ ਦੀਆਂ ਗੱਲਾਂ ਬਾਤਾਂ ਉਹ ਪੁਰਾਣੀ ਪ੍ਰੀਤ ਸਾਂਝ ਆਪ ਜੀ ਦੇ ਰੂਬਰੂ ਪੇਸ਼ ਕਰਦੇ ਹਾਂ। ਔਰ ਇਸੇ ਪ੍ਰੀਤ ਨੂੰ ਲੈ ਕੇ ਇਸੇ ਸਾਂਝ ਨੂੰ ਲੈ ਕੇ ਇਸ ਵੇਲੇ ਅਸੀਂ ਬੈਠੇ ਹਾਂ ਜੀ 29 ਚੱਕ ਦੇ ਵਿੱਚ ਔਰ ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ। ਬਾਬਾ ਜੀ ਕੀ ਹਾਲ ਚਾਲ ਹੈ? ਸ਼ੁਕਰ ਹੈ ਅੱਲਾ ਤਬੀਅਤ ਸੇ ਠੀਕ ਜੇ? ਹਾਂ ਬਸ ਠੀਕ ਹੀ ਰਹਿੰਦੀ ਆ ਉਦਾਂ ਦੇ ਕੰਮਕਾਰ ਆਪਣਾ ਕਰੀਦਾ। ਅੱਛਾ ਇਹਨਾਂ ਗੋਡਿਆਂ ਗਾਡਿਆਂ ਨੂੰ ਪੀੜਾਂ ਨੇ ਨਾਂ ਕੀ ਤੁਹਾਡਾ? ਅਬਦੁਰ ਰਸ਼ੀਦ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਜੀ? ਨੂਰ ਅਹਿਮਦ। ਦਾਦਾ ਜੀ ਦਾ ਨਾਮ ਯਾਦ? ਦੁੱਲੇ ਖਾਂ। ਅੱਛਾ ਤੇ ਹੁਣ ਬਜ਼ੁਰਗੋ ਆਪਣੀ ਉਮਰ ਕਿੰਨੀ ਕੁ ਹੋ ਗਈ ਹੈ? ਉਮਰ ਜੀ ਮੇਥੋਂ ਮੇਰਾ ਭਰਾ ਹੈ ਵੱਡਾ ਇਹ ਮੇਰੇ ਭਤੀਜਾ। ਅੱਛਾ ਤੇ ਮੇਥੋਂ 2 ਸਾਲ ਵੱਡੇ ਨੇ। ਉਹ ਇੱਕ ਦਿਨ ਦੱਸ ਆਈ 85 ਦੇ ਨੇੜੇ ਚਲੀ ਗਈ। ਉਹ ਦੱਸਣ ਦੇ ਅਸੀਂ 85 ਦੇ। ਹਾਂ ਉਹ ਮੇਥੋਂ 2 ਸਾਲ ਵੱਡੇ ਨੇ ਮਾਸਟਰ ਲੱਗੇ ਰਹਿਣ ਨਾ ਉਧਰ ਦੇ ਪੜ੍ਹਦੇ ਸਨ। ਅੱਛਾ ਇਹਦੇ ਰਾਣਕ ਲੱਗੇ ਰਹੇ ਨੇ ਹੁਣ ਕੋਈ 2-4 ਸਾਲ ਰਿਟਾਇਰ ਹੋਇਆ। ਜਦੋਂ ਵੰਡ ਹੋਈ ਹੈ ਜਦੋਂ ਉਜੜ ਕੇ ਆਏ ਸੀਗੇ ਉਦੋਂ ਕਿੰਨੀ ਕੁ ਉਮਰ ਸੀ ਤੁਹਾਡੀ? ਉਦੋਂ ਅਸੀਂ ਜੀ ਮਾਲ ਪਸ਼ੂ ਮੈਂ ਦਰਿਆ 'ਚ ਨਭਾਲ ਕੇ ਲਿਆਉਂਦਾ ਸਾਂ 4 ਦਾ ਸਾਂ ਫਿਰ ਇਹ 29 ਦੇ ਵਿੱਚ। ਅੱਛਾ ਤੁਰ ਕੇ ਆਇਆ ਮਾਲ ਇੰਡੀਆ ਚੋਂ ਲੈ। ਅੱਛਾ ਮਤਲਬ ਜਵਾਨ ਸੀਗੇ? ਜਵਾਨ ਨਹੀਂ ਸਾਂ ਉਹਦੇ ਪੂਰੇ ਤੇ ਨਹੀਂ ਸਨ ਵਿੱਚ ਬਾਲਿਆ ਮਾਲਾ। ਅੱਛਾ ਨੌਜਵਾਨ ਕਹਿ ਲਓ। ਹਾਂ ਜੀ ਲਾ ਜਿੱਦਾਂ ਮਰਜ਼ੀ ਲਾ ਲਓ। ਅੱਛਾ ਬਜ਼ੁਰਗੋ ਆਪਾਂ ਜਿਹੜੇ ਪਿੰਡ ਬੈਠੇ ਆ ਇਹ ਪਿੰਡ ਦਾ ਕੀ ਨਾਂ ਜੀ? ਇਹ ਸੇਵਾ ਸਿੰਘ ਵਾਲੀ 29 ਜੀ 29 ਚੱਕ ਸੇਵਾ ਸਿੰਘ ਦੀ ਦੂਜੀ ਆ ਉਹ ਜਨੂਬੀ ਉਹ ਗੰਡਾ ਸਿੰਘ ਦੀ 2 ਭਰਾ ਸਨ। ਅੱਛਾ ਇੱਥੋਂ ਦੇ ਰਹਿਣ ਵਾਲੇ ਸਿੱਖ। ਦੂਸਰੀ 29 ਗੰਡਾ ਸਿੰਘ ਵਾਲੀ ਤੇ ਇਹ ਸੇਵਾ ਸਿੰਘ ਵਾਲੀ 29 ਜੀਮ ਬੇ ਸ਼ਮਾਲੀ। ਇਹ ਜ਼ਿਲ੍ਹਾ ਕਿਹੜਾ ਪੈਂਦਾ? ਹਾਂਜੀ ਤਹਿਸੀਲ ਨੂੰ ਕਿਹੜੀ ਲੱਗਦੀ? ਤਹਿਸੀਲ ਲੱਗਦੀ ਆ ਆਪਣਾ ਫੈਸਲਾਬਾਦ ਲਾਇਲਪੁਰ। ਹਾਂ ਲਾਇਲਪੁਰ ਤੁਸੀਂ ਲਾਇਲਪੁਰ ਆਂਦੇ ਆ ਜੀ। ਚਲੋ ਬਹਰਾਲ ਉਦੋਂ ਲਾਇਲਪੁਰ ਹੀ ਸੀ। ਅੱਛਾ ਜਿੰਨਾ ਜ਼ਮਾਨੇ ਸੀ ਜ਼ਿਲ੍ਹਾ ਵੀ ਲਾਇਲਪੁਰ। ਇਹ ਚੰਗ ਬ੍ਰਾਂਚ ਹੈ ਨਾ? ਹਾਂ ਚੰਗ ਬ੍ਰਾਂਚ ਬਿਲਕੁਲ ਹੀ ਸਾਨੂੰ ਲੱਗਦੀ ਆ। ਅੱਛਾ ਬਜ਼ੁਰਗੋ ਤੁਸੀਂ ਇੱਥੋਂ ਦੇ ਵਸਿੰਦੇ ਹੋ ਸੇਵਾ ਸਿੰਘ ਵਾਲੀ ਦੇ ਕਿ ਉਧਰੋਂ ਆਏ ਹੋ? ਨਾ ਮਹਾਜਰ ਹੋ ਗਏ ਆਏ ਆ ਤੁਹਾਡੇ ਉਹਨਾਂ ਪਿੰਡਾਂ ਚੋਂ। ਅੱਛਾ ਸਾਰੰਗੜਾ ਬੱਲੜਵਾਲ ਤੇ ਏਦਾਂ ਦੇ ਤੇੜਾ ਏਦਾਂ ਦੇ ਪਿੰਡ ਕਿੰਨੇ ਬਹੁਤ ਪਿੰਡ ਸਨ ਜੀ ਸਾਡੇ। ਤੁਸੀਂ ਕਿਹੜੇ ਪਿੰਡ 'ਚ ਤੁਹਾਡਾ ਜਨਮ ਕਿਹੜੇ ਪਿੰਡ ਹੋਇਆ ਸੀ? ਸਾਡਾ ਜਨਮ ਹੋਇਆ ਖਾਨਮਾਲ। ਖਾਨਮਾਲ ਸਾਰੰਗੜੇ ਦੇ ਲਾਗੇ ਆ ਵਿੱਚ ਇੱਕ ਕਿੱਲਾ ਸਾਨਿਆ। ਕਿਹੜੇ ਪਿੰਡ ਦੇ ਲਾਗੇ? ਸਾਰੰਗੜਾ ਵੱਡਾ ਸਾਰੰਗੜਾ ਹਾਂ ਸਾਰੰਗੜਾ। ਤੁਹਾਡੇ ਪਿੰਡ ਦੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਸਾਡੇ ਪਿੰਡ ਦੇ ਲਾਗੇ ਜੀ ਬੁੱਲੜਵਾਲ ਤਹਿਸੀਲ ਆਪਣਾ ਤਹਿਸੀਲ ਅਜਨਾਲੇ ਜੀ ਦੇ ਸਾਰੇ ਪਿੰਡ ਸਨ। ਅੱਛਾ ਇਹ ਜਨਾਬ ਸਾਡੇ ਡੱਲਾ ਬੱਲੜਵਾਲ ਤੇ ਫਿਰ ਧਿਆਨਪੁਰ ਬੌਗੜਾ ਛਾਲੀਵਾਲ ਫਿਰ ਸ਼ੇਖ ਪੱਟੀ ਸਾਧੂ ਗਾਜੀ ਫਿਰ ਰਾਪੁਰ ਬੂਰਿਆ ਦਾ ਜਰਾਮਕੋਟ ਜਫਰ ਉਹ ਛਾਲੀਵਾਲ ਸ਼ੇਖ ਪੱਟੀ ਏਦਾਂ ਬੌਗੜਾ ਏਦਾਂ ਦੇ ਬਹੁਤ ਪਿੰਡ ਲੱਗਦੇ ਹਨ। ਪਰ ਆਪੇ ਰਹਿ ਸਾਰੀ ਬਰਾਮ ਦਾ ਸਾਨੂੰ ਰਾਵੀ ਦਰਿਆ ਹੀ ਪੈਂਦਾ ਸੀ। ਤੁਹਾਨੂੰ ਲਾਗੇ ਰਾਵੀ ਦਰਿਆ ਪੈਂਦਾ ਸੀ? ਬਿਲਕੁਲ ਉਹ ਸਾਡੀਆਂ ਪੈਲੀਆਂ ਚ ਵਗਦਾ ਸੀ। ਅੱਛਾ ਅਸੀਂ ਸਾਡੀ ਅੱਧੀ ਜ਼ਮੀਨ ਖੂਹਾਂ ਤੇ ਸੀ
ਤੇ ਅੱਧੀ ਜ਼ਮੀਨ ਦੇ ਵਿੱਚ ਦਰਿਆ ਵਗਦਾ ਸੀ। ਦਰਿਆ ਵਗਦਾ ਜਿੱਥੇ ਅਸੀਂ ਬਰਾਨ ਖੇਤੀਬਾੜੀ ਕਰਦੇ ਸਾਂ। ਅੱਛਾ। ਹਾਂਜੀ, ਕਣਕ ਬੀਜ ਆਉਣੀ ਤੇ ਵੱਢਣ ਚਲੇ। ਤੇ ਇਹ ਹੁਣ ਨਹਿਰੀ ਇਲਾਕਾ। ਅੱਛਾ, ਜਿਹੜਾ ਤੁਹਾਡਾ ਪਿੰਡ ਸੀਗਾ, ਹਾਂਜੀ, ਉਹਦੇ ਵਿੱਚ ਵਸੇਬ ਕਿਦਾਂ ਦਾ ਸੀ? ਸਿੱਖ ਨਹੀਂ ਜਾਣਾ। ਇਹ ਸਾਡੇ ਕੋਲ ਸਨ ਸਾਈਆਂ ਦੇ ਘਰ ਸਨ ਤੇ 2-3 ਘਰ ਹੁੰਦੇ ਰੋੜੇ ਖੱਤਰੀ ਉਹਨਾਂ ਨੂੰ। ਰੋੜੇ ਖੱਤਰੀ। ਹਾਂ, ਤੁਸੀਂ ਹੋਰ ਹੋ, ਉਹ ਹੋਰ ਨੇ। ਹਾਂਜੀ, ਉਹਨਾਂ ਦੇ ਨਾਮ ਯਾਦ ਆ ਕੋਈ? ਹਾਂਜੀ, ਨਾਮ ਕੋਈ ਯਾਦ ਆ? ਸਰਦਾਰੀ ਲਾਲ, ਭਗਤ ਰਾਮ, ਭਗਤੂ ਫੜ ਕੇ ਮਰ ਗਏ ਸਾਡੇ। ਜਿਹੜਾ ਬੁੱਢਾ ਸੀ। ਅੱਛਾ। ਬਾਕੀ ਉਹਦੇ ਦੋਤਾ ਸੀ ਦੇਸਾ। ਆਹੋ, ਦੇਸਾ ਉਹ ਵੀ ਮਰ ਗਿਆ। ਜਿਹੜੇ ਜੀਦੇ ਅਸੀਂ ਛੱਡ ਕੇ ਆਏ ਉਹ ਇਹੋ ਹੀ ਸਨ ਇੱਕ ਦੋ। ਉਹ ਵੀ ਇੱਥੋਂ ਉੱਠ ਕੇ ਸਾਡੇ ਪਿੰਡੋਂ ਖਾਨ ਵਾਲੋਂ ਸਾਰੰਗੜੇ ਚਲੇ ਗਿਆ। ਬਹੁਤ ਵੱਡਾ ਨਗਰ ਸੀ। ਅੱਛਾ, ਉਹਦੇ ਵਜ੍ਹਾ ਹੈ ਕਿ ਖੱਤਰੀ ਵੀ ਉਹਨੇ ਸਨ ਤੇ ਮੁਸਲਮਾਨ ਵੀ, ਹਰ ਕੌਮ ਉਸ ਪਿੰਡ ਦੇ ਵਿੱਚ ਸੀ। ਅੱਛਾ। ਸਾਰੰਗੜਾ ਬੱਲੜਾ ਸਾਡਾ ਸਕੂਲ ਸੀ ਵੱਡਾ, ਜਿੱਥੇ ਵੀ ਪੜ੍ਹਦੇ। ਤੁਸੀਂ ਪੜ੍ਹਦੇ ਵੀ ਰਹੇ ਹੋ? ਹਾਂ, ਪੜ੍ਹਿਆ ਮੈਂ 2 ਕਾਇਦੇ। ਅੱਛਾ, 2 ਕਾਇਦੇ। ਕੋਈ ਯਾਦ ਆ ਜਿਹੜੇ ਉੱਥੇ ਮਾਸਟਰ ਪੜ੍ਹਾਉਂਦੇ ਸੀਗੇ? ਕੋਈ ਉਹਨਾਂ ਦੇ ਨਾਮ ਚੇਤੇ? ਉਹਨਾਂ ਦੇ ਨਾਮ ਸੀ ਆਪਣਾ ਫਜ਼ਲਦੀਨ ਤੇ ਨਿਜ਼ਾਮਦੀਨ, ਦਰਾਪੁਰ ਦੇ 2 ਭਰਾ ਸਨ। ਅੱਛਾ, ਫਜ਼ਲਦੀਨ ਤੇ ਨਿਜ਼ਾਮਦੀਨ। ਠੀਕ ਹੋ ਗਿਆ। ਇੱਕ ਹਾਂਜੀ, ਇੱਕ ਹੋਰ ਬਦਲ ਕੇ ਆਏ, ਉਹ ਤੇ ਫਿਰ ਥੋੜਾ ਜਿਹਾ ਉਜਾੜੇ ਪੈ ਗਏ। ਫਿਰ ਅਸੀਂ ਇੱਧਰ ਆ ਗਏ। ਉੱਥੇ ਦੇ ਲਾਗੇ ਪਿੰਡਾਂ ਦੇ ਕਿਸੇ ਸਿੱਖ ਨੂੰ ਵੀ ਜਾਣਦੇ ਹੋ? ਸਿੱਖ ਜੀ ਉੱਥੇ ਸਾਡੇ ਬੁੜੇ ਗੱਲਾਂ ਕਰਦੇ ਹੁੰਦੇ ਹਨ ਵੀ ਗੋਪਾਲ ਸਿੰਘ ਪਿੱਠੇ ਵੱਡਾ ਪਿੱਠੇ ਵਾਢਿਆ ਪਿੰਡ ਅੰਮ੍ਰਿਤਸਰ ਚ। ਹਾਂ, ਪਿੱਠੇ ਵੱਢ। ਅੱਛਾ। ਤੇ ਉੱਥੇ ਖੂਹਾਂ ਦੀ ਵਾਹੀ ਹੋਵੇਗੀ। ਉਹ ਬੜਾ ਜਮਾਨ ਜੰਗ, ਉਹਦਾ ਬੜੀ ਧਰੀ ਪਈ ਰਹੀ ਉਹਨਾਂ ਜ਼ਮਾਨਿਆਂ ਚ। ਗੋਪਾਲ ਸਿੰਘ ਪਿੱਠੇ ਵੱਢਿਆ। ਅੱਛਾ। ਇੱਕ ਸੰਤਾ ਸਿੰਘ ਸੀ ਚਕਰਾਲੀ ਦਾ। ਚਕਰਾਲੀ ਸੀ ਉਹ ਵੀ। ਚਕਰਾਲੀ ਉਹ ਸ਼ੇਖੂਪੁਰ ਦੇ ਜਿਹੜੇ ਪਾਈ ਦੀ ਆ। ਅੱਛਾ। ਅਸੀਂ ਫੈਸਲਾਬਾਦ ਜਾਂ। ਅੱਛਾ। ਬੜੀ ਕੇ ਉਹਦੀ ਮਸ਼ਹੂਰੀ ਸੀ। ਸਾਡੇ ਵੱਡੇ ਜਿੰਨੇ ਵੀ ਨੇ ਨਾ ਉਹ ਗੱਲਾਂ ਕਰਦੇ ਰਹੇ ਵੀ ਉਹ ਪਹਿਲਵਾਨ ਚ ਆਪਣਾ ਘੋਲ ਨਾਲ। ਅੱਛਾ। ਉਹਦੀ ਖਾੜੇ ਦੇ ਵਿੱਚ ਝੰਡੀ ਹੁੰਦੀ ਸੀ। ਅੱਛਾ। ਉਹਨਾਂ ਜ਼ਮਾਨਿਆਂ ਦੀ। ਜ਼ਿਲ੍ਹਾ ਉਹਦਾ ਸ਼ੇਖੂਪੁਰ ਸੀ। ਜ਼ਿਲ੍ਹਾ ਸਾਡਾ ਉਰਲੇ ਬੰਨੇ ਦਰਿਆਓਂ ਅੰਮ੍ਰਿਤਸਰ ਸੀ। ਬਲਕਿ ਤਹਿਸੀਲ ਜਿਹੜੀ ਨਾਲੇ ਦੀ ਨਾ, ਇਹ ਦਰਿਆ ਤੋਂ ਪਾਰਲੇ ਬੰਨੇ ਵੀ ਲੰਘ ਜਾਂਦੀ ਸੀ। ਜਿਨ੍ਹਾਂ ਮਲਾਵਾਂ ਨੇ ਸਾਨੂੰ ਬੇੜੀ ਰਾਹ ਲੰਘਾਇਆ, ਉਹ ਵੀ ਉੱਥੋਂ ਲਿਖਾਏ ਨੇ। ਤਹਿਸੀਲ ਨਾਲੇ ਜਾਂਦੀ ਸੀ ਉਹ। ਹਾਂ, ਕਿੱਸਾ ਕਹਾਣੀ। ਅੱਛਾ, ਉਦੋਂ ਜਦੋਂ ਅਣਵੰਡੇ ਪੰਜਾਬ ਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ ਕਹਿੰਦੇ ਤੁਸੀਂ। ਅੱਛਾ, ਮੈਂ ਗੱਲ ਕਰ ਰਿਹਾ ਕਿ 47 ਤੋਂ ਪਹਿਲੇ, ਵੰਡ ਤੋਂ ਪਹਿਲੇ ਜੇ ਗੱਲ ਕਰੀਏ ਤੇ ਸਾਰਿਆਂ ਦਾ ਵਸੇਬ ਕਿਦਾਂ ਦਾ ਸੀ? ਰਹਿਣ ਸਹਿਣ ਵਸੇਬ ਤੁਹਾਨੂੰ ਪਤਾ ਵੀ ਪਿੰਡਾਂ ਦੇ ਵਿੱਚ ਰਹਿੰਦੇ ਆ। ਕੋਈ ਪਿੰਡ ਚੰਗੇ ਹੁੰਦੇ ਨੇ, ਪਾਰਟੀ ਬਾਜੀ ਚ ਨਹੀਂ ਆਉਂਦੇ, ਉਹਨਾਂ ਨੂੰ ਆਪਣੇ ਕੰਮ ਨਾਲ ਕੰਮ ਹੁੰਦਾ। ਤੇ ਕਈ ਇਹੋ ਜਿਹੇ ਹੁੰਦੇ ਨੇ ਸ਼ਰਾਰਤਾਂ ਕਰਨ ਵਾਲੇ ਵੀ, ਲੜਾ ਦੇਣੇ ਬੰਦੇ, ਫਿਰਨਾ ਪਾਉਣਾ। ਉਹ ਫਿਤਨੇ ਵਾਲੇ ਤੇ ਅੱਜ ਕੱਲ ਦੇ ਨੇ। ਉਦੋਂ ਕਿੱਦਾਂ ਦੀਆਂ ਵਸੇਬ ਸੀ? ਉਦੋਂ ਵਸੇਬਾਂ ਦੀਆਂ ਜ਼ਮੀਨਾਂ ਆਪਣੀਆਂ ਸਿੱਖਾਂ ਦੀਆਂ ਆਪਣੀਆਂ। ਅੱਧਾ ਪਿੰਡ ਕਿਸੇ 2 ਹੁੰਦੇ ਹਨ ਲੰਬੜਦਾਰ, ਕਿਸੇ 3 ਹੁੰਦੇ ਹਨ। ਜਿਹੜਾ ਪਿੰਡ ਤੇ ਹੁਣ ਜੇ ਛੋਟਾ ਤੇ ਉੱਥੇ ਲੰਬੜਦਾਰ। ਤੁਹਾਡੇ ਪਿੰਡ ਦੇ ਲੰਬੜਦਾਰ ਕੌਣ? ਸਾਡੇ ਪਿੰਡ ਦਾ ਮੁਰਾਦ ਖਾਨ ਹੀ ਲੰਬੜਦਾਰ, ਉਹਨਾਂ ਜ਼ਮਾਨਿਆਂ ਚ। ਮੁਰਾਦ ਖਾਨ? ਹਾਂ, ਸਾਡੇ ਲੱਗਦਾ ਸੀ, ਸਾਡੇ ਚਾਚਾ ਤਾਇਆ ਲੱਗਦਾ। ਮੁਸਲਮਾਨ। ਅੱਛਾ। ਅੱਛਾ, ਜਿੱਦਾਂ ਮੈਂ ਅੱਗੇ ਤੁਹਾਡੇ ਕੋਲ ਪੁੱਛਣਾ ਨਾ ਕਿ ਜਿੱਦਾਂ ਹੁਣ ਈਦ ਆਉਂਦੀ ਹੈ, ਵਿਸਾਖੀ ਆਉਂਦੀ ਹੈ, ਗੁਰਪੁਰਬ ਆਉਂਦੀ ਹੈ, ਸਭ ਕੁਝ ਹੁੰਦਾ। ਉਦੋਂ ਵੀ ਜਦੋਂ ਵਿਸਾਖੀਆਂ ਲੱਗਦੀਆਂ ਸਨ ਤੇ ਹਿੰਦੂਆਂ ਸਿੱਖਾਂ ਨਾਲ ਮੇਲ ਜੋਲ ਹੈ ਸੀ? ਸਾਰਿਆਂ ਨਾਲ ਲੈਣ ਦੇਣ ਸੀ। ਜਿੱਦਾਂ ਹੁਣ ਸੀ ਇੱਥੇ ਅਸੀਂ ਕੋਈ ਏਅਰਪੋਰਟ ਦਾ, ਕੋਈ ਜਲੰਧਰ ਦਾ, ਕੋਈ ਅੰਮ੍ਰਿਤਸਰ ਦਾ, ਕੋਈ ਕਿਤੋਂ ਦਾ, ਕੋਈ ਪਾਣੀ। ਉਹ ਲੈਣ ਦੇਣ ਕਿੱਦਾਂ ਹੁੰਦਾ ਸੀ ਆਪਸ ਚ? ਮੇਲ ਵਰਤਨ ਜੀ, ਜੇ ਆ ਰੋਟੀ ਵੇਖੋ ਨਾ ਜੀ, ਉਹਨਾਂ ਦੇ ਵਿੱਚ ਅਸੀਂ ਵਸਦੇ ਦਾ, ਉਹਨਾਂ ਵੀ ਸਾਡੇ ਰੋਟੀ ਫੜਾਉਣੀ ਆ। ਅਸਾਂ ਵੀ ਉਹਨਾਂ ਨਾਲ ਵਿਆਹ ਸ਼ਾਦੀ ਜੀ ਫੜਾਉਣੀ ਆ। ਅੱਛਾ। ਜਿਹੀ ਦਿੱਤੀ ਉਹਨਾਂ ਨਾਲ ਤਲਾਕਾਤ ਸਨ। ਚੰਗੇ ਵੀ ਵਿੱਚ ਬੜੇ ਸਨ ਤੇ ਮਾੜੇ ਵੀ ਬੜੇ ਸਨ। ਉਹ ਵੀ ਸਨ ਜਿਹੜੇ ਸਾਨੂੰ ਪਾਰ ਲੰਘਾਉਣ ਤੱਕ ਗਏ ਨੇ ਉਹਨੇ। ਅੱਛਾ। ਉਹ ਵੀ ਸਨ ਜਿਹੜੇ ਲਟੇਰੇ ਵੀ ਸਨ। ਹਰ ਪਿੰਡ ਦੇ ਵਿੱਚ ਸਾਰੇ ਲੁੱਟੇ ਨਹੀਂ ਹੁੰਦੇ, ਸਾਰੇ ਭਲੇ ਮਾਨਸ ਨਹੀਂ ਹੁੰਦੇ। ਭਲੇ ਮਾਨਸ ਨਹੀਂ ਹੁੰਦੇ, ਬਿਲਕੁਲ। ਗੱਲ ਤੇ ਹੋਈ ਆ। ਅੱਛਾ, ਤੁਹਾਡਾ ਪਿੰਡ ਕਿਦਾਂ ਦਾ ਸੀ? ਕੋਈ ਸਾਡਾ ਪਿੰਡ ਜੀ, ਇਹ ਜਿਹੜੇ ਪਿੰਡ ਨੇ ਨਾ, ਹੁਣ ਅਸੀਂ ਜਿੱਥੇ ਆਣ ਕੇ ਸਾਨੂੰ ਹੋਸ਼ ਆਈ ਸੰਭਾਲੇ, ਇਹ ਸਾਰੀ ਘੰਟੇ ਘਰ ਹੀ ਬਾਂਡਿਆ। ਆਹੋ, ਸਾਡਾ ਸੀ ਦਰਿਆਈ ਇਲਾਕਾ। ਆਹੋ, ਕਿਤੇ ਬੇਲਾ ਤੇ ਕਿਤੇ ਐ ਹੋ ਗਿਆ, ਕਿਤੇ ਐ ਹੋ ਗਿਆ, ਕਿਤੇ ਦਰਿਆ ਦਾ ਪਾਣੀ ਜਿਹਦੇ ਨੂੰ ਪਤਾ ਹੀ ਹੈ ਤੁਹਾਨੂੰ, ਸੁੱਟ ਮਾਰ ਲੈ। ਤੇ ਇਹ ਪਿੰਡ ਚੰਗੇ ਆ ਕਿ ਉਹ ਚੰਗੇ ਸੀ? ਕਈਆਂ ਗੱਲਾਂ ਜੋ ਨਿਭਾਉਣ ਬਹੁਤ ਅਜੇ ਚੰਗੇ ਨੇ। ਸਾਡੇ ਨਾਲ ਜੋ ਟੋਕਾ ਪਾੜਨਾ, ਇੰਨੇ ਕਰਨ, ਪੱਠੇ ਕੁਤਰ ਕੇ
ਟੋਕਿਆ ਜਿਹੜੇ ਘੇਰ ਗੂੜ ਉਹਦਾ ਪਰ ਸਭ ਕੁਝ ਹੀ ਮਗਰੋਂ ਹੀ ਇਹ ਤੇ ਦੁਨੀਆ ਦੇ ਆ ਗਿਆ ਤੇ ਪਿਛਲੇ ਤੇ ਸਾਡੇ ਪੁੱਛਾ ਹੀ ਮਰੋੜ ਦੇ ਗਏ। ਅੱਛਾ 1 ਘੰਟੇ 'ਚ ਸਭ ਕੁਝ ਕਰ ਲੈ ਆਈਦਾ। ਉਹ ਤੋਂ ਕੋਈ 20 ਦਿਨ ਆਵਾਜ਼ ਨਾ ਪਵੇ ਭਾਵੇਂ ਕਿ ਦਰਖਤ ਦੇ ਉਹ ਟੁੱਟਾ ਨਹੀਂ ਵੱਡੀਆਂ ਪੈਣ ਡਾਕਾ ਮਾਰਦੀ ਆ। ਹੁਣ ਮਸ਼ੀਨਰੀ ਦਾ ਹੋ ਰਿਹਾ ਹਰ ਇੱਕ ਬੰਦਾ ਯਾਰ ਉਹ ਕੰਮ ਕਰਨਾ ਇਹਨਾਂ ਵਾਸਤੇ ਔਖਾ ਸੀ। ਹੁਣ 28 ਚੱਕ ਤੋਂ ਇੱਥੇ ਭਰੀਆਂ ਜਿਨ ਟੋਕੇ ਲਿਆਉਣੀਆਂ ਉਹਦੀ ਕਿਉਂ ਨਹੀਂ ਮੱਤ ਮਾਰੀ ਜਾਣੀ। ਤੇ ਹੁਣ ਤੇ ਪੈੜੀਆਂ ਬਾਹਰ ਨਹੀਂ ਵਾਢੇ ਕੱਢਦੇ ਆਉਂਦੇ ਨੇ ਇੱਥੇ ਵਿੱਚ ਲਾ ਕੇ ਲੈ ਜਾਣਗੇ ਸਾਈਂ ਤੂੜੀ ਆਪਣੀ ਸਮਾਨ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਜੇ ਆਪਾਂ ਵੰਡ ਦੀ ਗੱਲ ਤੇ ਆਈਏ, ਹਾਂਜੀ ਵੰਡ ਵਿੱਚ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇਹ ਵਾਲੀ ਥਾਂ ਇੰਡੀਆ 'ਚ ਆ ਤੇ ਅਸੀਂ ਪਾਕਿਸਤਾਨ 'ਚ ਜਾਣਾ? ਇੱਕ ਮਿੰਟ ਹੀਰ ਵਾਰਿਸ ਸ਼ਾਹ ਦੀ 250 ਸਾਲ ਪਹਿਲੋਂ ਪਛੀਣ ਗੋਈ ਉਹ ਦੇ ਗਿਆ ਵੀ ਜਿਹੜਾ ਪਿੰਡ ਹਿੰਦੁਸਤਾਨ ਜਾਏਗਾ ਤੇ ਜਿਹੜਾ ਪਾਕਿਸਤਾਨ ਦਾ ਹਰ ਬੰਦਾ ਬਹੁਤ ਬੰਦਿਆਂ ਪੜ੍ਹੀ ਹੋਣ ਤੇ ਬੰਦੇ ਨਾ ਰਹਿ ਉਹ ਬੰਦਾ ਠੀਕ ਹੈ ਕਿ ਨਹੀਂ? ਠੀਕ। ਉਹ ਅੱਛਾ, ਉਹ ਤੇ ਚਲੋ ਇੱਕ ਪੇਸ਼ਨ ਗੋਈ ਲਾ ਲਓ ਜਾਂ ਇੱਕ ਚਲੋ ਬੰਦਾ ਜੁੜਿਆ ਵੀ ਹੁੰਦਾ ਹੈ ਆਪਣੇ ਰੂਟਸ ਦੇ ਨਾਲ। ਹਾਂਜੀ ਹਾਂਜੀ। ਲੇਕਿਨ ਤੁਸੀਂ ਆਪਣੇ ਪਿੰਡੇ ਤੇ ਕੀ ਹੰਡਾਇਆ? ਤੁਸੀਂ ਕੀ ਵੇਖਿਆ ਇੱਥੇ ਆਣ ਕੇ ਰਸਤੇ ਦੇ ਵਿੱਚ? ਕਿੱਦਾਂ ਤੁਸੀਂ ਸਮਾਨ ਬਣਾਇਆ? ਗੱਲ ਸੁਣੋ, ਅਸਾਂ ਤੁਰ ਪੈਣਾ ਸੁਬਾਹ ਹੁੰਦੇ ਮਾਲ ਤੇ ਝੁੱਲੇ ਲੱਦੇ। ਅੱਛਾ, ਇੰਡੀਆ ਦੇ। ਅੱਛਾ, ਹੁਣ ਮਾਲ ਝੁੱਲੇ ਲੱਦਣ ਵਾਲਾ ਤੇ ਨਹੀਂ ਸੀ। ਉਹਨਾਂ ਜਿਹਦੇ ਦੇ ਨਵੇਂ ਕੁਝ ਬਾਅਦ ਭੁਰਕ ਬਾਅਦ ਸਾਰੇ ਭੇਜਣ ਦਰਿਆ ਰਾਵੀ ਦੀ ਖਦਰੇ ਉਹ ਗਾਂ ਨੰਗ ਆਇਆ ਸੀ ਪਾਣੀ ਇਹਨਾਂ ਸੀ ਸੜਕ ਪਿੱਛੋਂ ਅਸੀਂ ਪਾਣੀ ਵੀ ਡੁੱਬਦੇ ਆਏ ਆ ਦਰੇ ਤੱਕ। ਅੱਛਾ, ਇੱਥੋਂ ਲਾ ਕੇ ਨਾਲੇ ਢੁੱਗੀ ਹੁੰਦਾ ਵੀ ਉਹਨਾਂ ਨੂੰ ਜਿਉਂ ਟੱਪਿਆ ਪਾਰ ਇੱਥੋਂ ਆਣ ਕੇ ਪੱਕੀ ਸੜਕੇ ਚੜੇ ਆਈ ਜਰਾਲਾ ਰੋਡ ਆ ਪੁਰਾਣੀ ਸੜਕ ਸਭ ਤੋਂ ਪਹਿਲਾਂ ਨੂੰ ਇਹ ਆਉਂਦੀ ਸੀ ਕੋਟ ਵਗੈਰਾ ਦੇ ਬਾਅਦ ਚ ਵੱਜੀ। ਹਾਂਜੀ ਹਾਂਜੀ। ਇਹ ਸੜਕੇ ਅਸੀਂ ਇਸ ਨਤੀਜੇ ਚ ਆਏ ਆ। ਅੱਛਾ, ਤੁਰ ਕੇ ਪੈਰਾਂ ਮੂੰਹ ਨਾ ਤੁਸੀਂ ਤੁਹਾਨੂੰ ਆਪਣੇ ਪਿੰਡ ਚੋਂ ਉਠਾ ਲਿਆ ਗਿਆ ਜਾਂ ਤੁਸੀਂ? ਸਾਨੂੰ ਇਤਲਾਹ ਹੋ ਗਈ ਸੀ। ਇਤਲਾਹ ਹੋ ਗਈ ਸੀ ਡੋਗਰਿਆਂ ਦੀ, ਮਿਲਟਰੀ ਨਾਲ ਕੁਛ ਮਰਾਠੇ ਦਾ। ਅੱਛਾ, ਇੱਦਾਂ ਦੇ ਛੋਟੇ ਸਨ ਸਾਡੇ ਕੋਲ, ਹੋਰ ਸਾਡੇ ਕੋਲ ਤੇ ਸ਼ਹਿਰ ਖਦਾਲ ਹੀ ਕੋਈ ਨਹੀਂ ਸੀ। ਇਹ ਕੰਮ ਦਾ ਬੂਟਾ ਸੀ, ਉੱਥੇ ਬੈਠੇ ਸਨ ਸਾਰੇ ਜਣੇ ਇਕੱਠੇ ਹੋ ਕੇ, ਪਤਾ ਨਹੀਂ ਵੀ ਕਿਹੜੇ ਬੰਨੇ ਜਗ੍ਹਾ ਪੈ ਜਾਣਾ। ਅੱਛਾ, ਤੇ ਪੈਂਦੇ ਵੀ ਸਨ ਉਦੋਂ ਜਦੋਂ ਜਗ੍ਹਾ ਪੈਂਦਾ ਸੀ ਨਾ ਉਦੋਂ ਬੰਦੇ ਢੋਲ ਖੜਕਾ ਦਿੰਦੇ ਹਨ, ਲੋਕ ਜਿਹੜੇ ਮੁਸਲਮਾਨ ਹੁੰਦੇ ਇਕੱਠੇ ਹੋ ਜਾਂਦੇ ਹਨ, ਉਹ ਵੇਲੇ ਫਿਰ ਉਹਨਾਂ ਪਿੰਡਾਂ ਨੂੰ ਦੌੜ ਪੈਣਾ। ਅੱਛਾ, ਤੇ ਅਸੀਂ ਸਾਂ ਬਿਲਕੁਲ ਕਿਨਾਰੇ ਤੇ। ਅਸੀਂ ਤੇ ਜਾਣ ਕੇ ਸਾਡੇ ਵੱਡੇ ਵੀ ਅੜੇ ਰਿਹਾ ਜੇ ਅਸੀਂ ਪਤਾ ਹੁੰਦਾ ਵੀ ਏਦਾਂ ਹੋਣਾ ਤੇ ਅਸੀਂ ਤੇ ਤੂੜੀਆਂ ਵੀ ਆਪਣੀਆਂ ਪਾਰ ਨਿਕਾਲ ਲੈਣੀਆਂ ਹਨ, ਕਿਉਂਕਿ ਉਹ ਬੇੜੀ ਵਾਲੇ ਸਾਡੇ ਜ਼ਮੀਨ ਪਾਉਂਦੇ ਸਨ, ਉਹ ਸਾਡੇ ਆਖੇ ਲੱਗਦੇ ਹਨ। ਅਸਾਂ ਆਖਿਆ ਕਦੀ ਆਪਣੇ ਘਰ ਵਿੱਚ ਇਹ ਛੱਡੇ ਨੇ, ਸਾਡੇ ਬੰਦੇ ਜਿਹੜੇ ਨੇ ਉਹ ਮੰਨੇ ਹੀ ਨਹੀਂ। ਤੋੜ ਤੱਕ ਜਦੋਂ ਨੱਕੋ ਮੂੰਹ ਧੁੱਲ ਗਈ ਆ ਨਾ ਤੇ ਇਹਦੇ ਨਾਲ ਆਖਿਆ ਹੁਣ ਜਾਣੇ ਹੁਣ ਨਹੀਂ ਉਹਨਾਂ ਫਿਰ ਨਾਲ ਫੌਜ ਪੈ ਗਈ। ਹੁਣ ਫੌਜ ਨਾਲ ਜ਼ੋਰ ਕੁਝ ਦੂਜਿਆਂ ਨਹੀਂ ਹਮੇ ਆਖੀ ਏਡਾ ਮੰਨਿਆ। ਕੋਈ ਕਤਲੋ ਗਾਰਤ ਕੋਈ ਹਮਲਾ ਸਾਡੇ ਚ ਨਹੀਂ ਹੋਈ। ਉਦੋਂ ਪਰਾਂ ਸਾਡੇ ਕੋਲ ਆਉਂਦੇ ਰਹੇ ਨੇ ਜਿਹੜੇ ਕੋਈ ਮਿਸਾਲ ਹੈ ਕਿਸੇ ਦੀ ਰਿਸ਼ਤੇਦਾਰੀ ਆ ਗਾਂ ਉੱਥੋਂ ਉੱਜੜ ਗਏ ਨੇ, ਉੱਥੇ ਸਾਡੇ ਜਜ਼ਾ ਪੈ ਗਿਆ, ਸਾਡੇ ਜੀ ਮਰ ਗਏ ਨੇ, ਉਹ ਹੋਇਆ ਜੇ ਹੋਇਆ ਬੜਾ ਕੁਝ ਹੋਇਆ। ਤੇ ਹੋਇਆ ਇਹਦੇ ਨੱਠੇ ਨੇ, ਐਵੇਂ ਨੱਠਦੇ ਵੀ ਨਹੀਂ ਸਨ। ਉਹ ਡੇਰੇ ਵਾਲਾ ਦਾ ਬੋਲ ਸੀ ਨਾ, ਡੇਰਾ ਬਾਬਾ ਨਾਨਕ ਤੇ ਉਧਰੋਂ ਗੁਰਦਾਸਪੁਰ ਉਧਰ ਨੂੰ ਪਿਆ ਤੇ ਅੰਮ੍ਰਿਤਸਰ ਵਗੈਰਾ ਜਿਹੜੇ ਇਹ ਸਨ ਫਿਰ ਲਾਹੌਰ ਨੂੰ ਪੈ ਗਏ। ਤੁਸੀਂ ਵਾਗਿਓ ਆਏ ਹੋ? ਅਸੀਂ ਨਹੀਂ, ਵਾਗਾ ਸਾਡੇ ਤਹਿਸੀਲ ਚ ਹੀ ਆ। ਅੱਛਾ, ਅੰਮ੍ਰਿਤਸਰ ਦੀ। ਆਹੋ, ਇਹ ਆਪਣਾ ਅਸੀਂ ਆਏ ਆ ਇੱਥੋਂ ਅਜਨਾਲਿਓਂ ਸਿੱਧੇ ਗੰਡਾ ਸਿੰਘ ਬਾਰਡਰ? ਨਾ ਨਹੀਂ, ਗੰਡਾ ਸਿੰਘ ਫਿਰੋਜ਼ਪੁਰ ਵਾਲਾ। ਆਹੋ, ਫਿਰੋਜ਼ਪੁਰ ਹੈ ਗੰਡਾ ਸਿੰਘ ਵਾਲਾ ਨਾ, ਲੱਗੋਂ ਦੇ ਤੇਰਾ ਲਾਹੌਰ ਫਿਰੋਜ਼ਪੁਰ ਨਾਲ ਵੀ ਅੰਮ੍ਰਿਤਸਰ ਲੱਗ ਜਾਂਦਾ। ਤੇ ਅਸੀਂ ਆਏ ਆ ਮਰੇ ਇੱਧਰ ਦੀ। ਅੱਛਾ, ਵਿੱਚੋਂ ਦੀ ਸ਼ੇਖੂਪੁਰ ਗੁਜਰਾਲਾ ਵਗੈਰਾ। ਅੱਛਾ, ਇੱਧਰੋਂ ਦੀ ਰਿਸ਼ਤੇਦਾਰੀਆਂ ਵੀ ਸਨ। ਕੁਛ ਚਿਰ ਅਰਥਾਏ ਜ਼ਮੀਨ ਪਾਉਂਦਿਆਂ ਲੱਗਾ, ਉੱਥੇ ਫਿਰ ਸਾਨੂੰ ਬਹਿਣਾ ਪਿਆ। ਫਿਰ ਤੁਹਾਡੇ ਜਿਹੜੀ ਬਰਾਦਰੀ ਸੀ ਇੱਧਰੋਂ ਗਈ, ਫਿਰ ਉਹ ਜ਼ਮੀਨ ਵੇਲੀ ਉਹਦੀ ਇਹਦੀ ਤਕਸੀਮ ਹੋਈ। ਫਿਰ ਉੱਥੋਂ ਸਾਨੂੰ ਖਤ ਪਾਏ ਗਏ ਜਾਂ ਉਦੋਂ ਫੋਨ ਪਾਣ ਹੈ ਨਹੀਂ ਸਨ। ਹੁਣ ਸਾਡੇ ਬੰਦੇ ਪਾਉਣ ਨੂੰ ਆਖਰ ਜ਼ਮੀਨ ਆ ਪਵਾ ਲਈ ਆ ਤੇ ਹੁਣ ਉੱਥੋਂ ਮਾਲ ਇੱਕ ਲਓ। ਫਿਰ ਅਸੀਂ ਨਤੀਜੇ ਤੁਰ ਕੇ ਹੀ ਆਏ ਆ, ਉੱਥੋਂ ਤੁਰ ਕੇ ਇੰਡੀਆ। ਅੱਛਾ ਬਜ਼ੁਰਗੋ, 47 ਤੋਂ ਪਹਿਲੇ ਕਦੀ ਇਸ ਗੱਲ ਦੀ ਸੁਣੀ ਕਿ ਯਾਰ ਸਾਨੂੰ ਇੱਥੋਂ ਜਾਣਾ ਪੈਣਾ ਜਾਂ ਪਾਕਿਸਤਾਨ ਬਣ ਰਿਹਾ ਜਾਂ ਇੰਡੀਆ ਬਣ ਰਿਹਾ? ਕੋਈ ਇਹ ਗੱਲਬਾਤ ਸੁਣੀ ਸੀ? ਮਾੜੀ ਮੋਟੀ ਐਵੇਂ ਸੁਣਦੇ ਸਾਂ। ਉਹ ਵੀ ਜਿਹੜੇ ਬੰਦੇ ਸਾਡੇ ਹੁਣ ਵੇਖੋ ਨਾ ਸ਼ਹਿਰ ਲੱਗ ਸਾਨੂੰ ਪੈ ਜਾਂਦਾ
ਫੈਸਲਾਬਾਦ ਅੱਧਾ ਪਿੰਡ ਸ਼ਹਿਰ ਗਿਆ ਹੁੰਦਾ। ਅੰਮ੍ਰਿਤਸਰ ਸਾਨੂੰ ਉੱਥੋਂ ਪੈਂਦਾ ਸੀ ਖਾਣ ਵਾਲੋਂ 16 ਮੀਲ 16 ਕੋਹ ਲਾ ਲਾ 16 ਕੋਹ ਵੱਡੇ ਹੁੰਦੇ ਨੇ ਜਾਂ ਮੀਲ ਸਾਨੂੰ ਤੇ ਪਤਾ ਨਹੀਂ। ਉੱਥੇ ਜਾਂਦੇ ਸਨ। ਉੱਥੋਂ ਫਿਰ ਗੱਲ ਰੇਡੀਓ ਟੀਵੀ ਵਗੈਰਾ ਬੱਤੀ ਦਿਆ ਆਣ ਕੇ ਇਹਨਾਂ ਦੀ ਉਮਰ ਸੀ ਅੱਧੀ ਚਾਹੀ ਆ ਸਾਨੂੰ ਲੱਭੀ ਆ। ਸ਼ਹਿਰਾਂ 'ਚ ਸੁਣਦੇ ਬੱਤੀਆਂ ਹੈਗੀਆਂ ਨੇ। ਆਪ ਕਦੇ ਕਦੇ ਕਿਹੜਾ ਸ਼ਹਿਰ ਅਸੀਂ ਜਾਣਾ ਪੇਂਡੂ ਬੰਦੇ ਕਦੇ ਕਦੇ ਵਿੱਚੋਂ ਦੀ ਲੰਘਣਾ ਹੀ ਪੈ ਗਿਆ। ਫੇਰ ਭਾਵੇਂ ਪਤਾ ਲੱਗੇ ਬੱਤੀ ਪੁਰਾਣੇ ਘਰ ਬਾਜੀ ਬੜੀ ਉਹਦੀ ਚਰਚਾ ਕਰਨੀ ਬੜਾ ਆਖਣਾ ਵੀ ਬੜਾ ਤਗੜਾ ਆਦਮੀ ਉਹਦੇ ਘਰ ਬੱਤੀ ਹੈਗੀ। ਇਹ ਕਿੱਥੇ ਹੈਗੀ ਸੀ ਬਾਅਦ ਚ ਆ ਸੜਕਾਂ ਤੇ ਜਗਮਗ ਤੇ ਪਰਾ ਪੱਕੀਆਂ ਹਰ ਪਿੰਡ ਨੂੰ ਗਈਆਂ ਵਹਿਣੀਆਂ ਘਰ ਕੁਛ ਵੀ ਲਾ ਲਾ। ਉਦੋਂ ਇਹ ਨਮੂਨਾ ਕੋਈ ਨਹੀਂ ਸੀ ਠੀਕ ਚੱਕਾਂ ਦੇ ਹੈਗੇ ਸਨ। ਇਹ ਚੌਂਕ ਚ ਖੂਹ ਹੁੰਦਾ ਸੀ ਹਰ ਇੱਕ ਜਿੰਨੇ ਨਹਿਰੋਂ ਉਰਾਂ ਦੇ ਢੰਗ ਬਣਾ ਚੋਂ। ਇਹ ਤੁਹਾਡੇ ਲੋਕਾਂ ਦੇ ਸਾਰੇ ਵੀ ਚੱਕਾਂ ਦੇ ਤੁਹਾਡੇ ਇਸ ਤਰ੍ਹਾਂ ਸਾਨੂੰ ਥੋੜਾ ਥੋੜਾ ਹੈ ਯਾਦ ਕਿਉਂਕਿ ਸਾਡੇ ਤਾਂ ਹੈਗੇ ਤੋਂ ਦੂਰ ਸੋ ਓਡੇ ਅਸੀਂ ਨਹੀਂ ਸਨ ਪੂਰੇ। ਤੁਹਾਡੇ ਲਾਗੇ ਲਾਗੇ ਪਿੰਡਾਂ 'ਚ ਸਿੱਖ ਹੈਗੇ ਸੀ? ਸਿੱਖ ਮੈਂ ਤਮਕੂਮ ਸੀ ਇੱਕ ਤੁਹਾਡੇ ਉਹ ਕੰਮੀ ਸਨ ਜਾਣੀ। ਕਿਹੜੀ ਕੌਮ? ਮੈਂ ਤਮਕੂਮ ਸੀ। ਮੈਂ ਤਮ ਬੱਲੜਵਾਲ ਦੇ ਵਿੱਚ ਸਾਡੇ ਕੋਈ ਨਹੀਂ ਸੀ। ਉਦੋਂ ਹੁਣ ਹੈਗੇ ਚ ਬਹੁਤ ਸਨ। ਉਹਨਾਂ ਬਾਹਰ ਹਰ ਕੰਮ ਨੂੰ ਨਿਕਲਣਾ ਹੀ ਆ। ਸਾਡੀਆਂ ਵਾਢੀਆਂ ਕਰਦੇ ਸਾਡੇ ਨਾਲ ਕੰਮ ਕਰਦੇ ਕਰਾਉਂਦੇ ਹਰ ਬੰਦੇ ਨੂੰ ਜਾਣਦੇ ਪੁੱਛਦੇ। ਤੇ ਤੁਹਾਡੀ ਆਪਣੀ ਵੀ ਉੱਥੇ ਜ਼ਮੀਨ ਸੀ ਜਾਂ? ਜ਼ਮੀਨ ਬੜੀ ਸੀ ਕਿ ਥੋੜੀ ਜਿਹੀ ਲੱਭਾ ਹੀ ਕੱਖ। ਕਿੰਨੀ ਜ਼ਮੀਨ ਸੀ ਉੱਥੇ? ਜ਼ਮੀਨ ਜੋ ਤੇ 5 ਮਰਬੇ। 5 ਮਰਬੇ ਤੇ ਇੱਥੇ ਆਣ ਕੇ 24 ਪੈਲੀਆਂ ਮਰਬਾ ਵੀ ਨਹੀਂ ਪੂਰਾ। 24 ਪੈਲੀਆਂ? 24 ਤੇ 50 ਜੀਆਂ ਸੀ ਖਾਣ ਵਾਲੇ। ਤੈਨੂੰ ਦੱਸਦੇ ਆ ਉਹ ਜ਼ਮੀਨ ਸ਼ੇਵੋਪੁਰ ਚ ਬੈਂਦੇ ਫਿਰ ਸਾਨੂੰ ਬਹੁਤੀ ਪੈਣੀ ਸੀ। ਸਿਆਲਕੋਟ ਚ ਬੈਂਦੇ ਬਹੁਤੀ ਪੈਣੀ ਸੀ। ਸਾਡੇ ਬੰਦੇ ਨਹੀਂ ਮੰਨਦੇ। ਉਹ ਆਂਦੇ ਨੇ ਵਿੱਚ ਬਹਿ ਕੇ ਰੋਣਾ ਪਾਣੀ ਡੇਕਾਂ ਤੇ ਨਾਲੇ ਹੜ ਜਾਂਦੇ ਨੇ। ਮੈਂ ਆਪ ਕਈ ਵਾਰ ਮੈਂ ਖੇਲ ਗਿਆ ਕਦੇ ਉਧਰ ਜਾਣਾ ਪੈ। ਕਦੀ 47 ਤੋਂ ਪਹਿਲੇ ਵੰਡ ਤੋਂ ਪਹਿਲੇ ਅੰਮ੍ਰਿਤਸਰ ਵੀ ਗੇੜਾ ਲੱਗਾ ਸੀ? ਨਹੀਂ ਕਦੇ ਪਿਓ ਨਾਲ ਜਮਾ ਨਾਲ ਨਾ ਚਲਾ ਗਿਆ ਉਹਦਾ ਮੈਨੂੰ ਉਹਨਾਂ ਦੀ ਵੰਡ ਕੋਈ ਨਹੀਂ। ਤੁਹਾਡੇ ਪਿੰਡ ਦੇ ਲਾਗੇ ਕੋਈ ਮੇਲੇ ਲੱਗਦੇ ਸੀ? ਰੋੜੀ ਦਾ ਮੇਲਾ ਲੱਗਦਾ ਸੀ ਬੱਲੜਾਲ ਚ ਬੜਾ। ਕਿਹੜਾ? ਰੋੜੀ ਦਾ ਮੇਲਾ ਨੂੰ ਆਂਦੇ ਹੈਗੇ ਬਹੁਤੇ ਸਿੱਖੀ ਸਨ। ਹਿੰਦੂ ਸਿੱਖ ਜ਼ਿਆਦਾ ਸਨ ਸਾਡੇ। ਤੇ ਮੇਲੇ ਚ ਕੀ ਹੁੰਦਾ ਸੀ ਉੱਥੇ? ਹਾਂਜੀ ਕੀ ਹੁੰਦਾ ਸੀ ਮੇਲੇ? ਮੇਲੇ ਚ ਕੋਈ ਗਾਉਣ ਵਾਲੇ ਕੋਈ ਜੋੜੀ ਚਿਮਟੇ ਵਾਲਾ ਕੋਈ ਪਿਛਲਾ ਰਾਗ ਜਿਹੜਾ ਤੁਹਾਡੇ ਲੋਕ ਗਾਉਂਦੇ ਹੁੰਦੇ ਹਨ ਦੁਆ ਪੱਟੀ ਵੀਰ ਜੋਤ ਵਗੈਰਾ ਇਸ ਤਰ੍ਹਾਂ ਦੇ ਉਹ ਹੁਣ ਉਹ ਰਾਗ ਨਹੀਂ ਰਹਿ ਗਏ ਸੁਣੀਏ ਬੰਦੇ ਨਹੀਂ ਰਹਿ ਗਏ। ਨਾ ਉਹ ਬੰਦਾ ਹੀ ਆ ਨਾ ਉਹ ਰਾਗ ਹੀ ਆ ਨਾ ਉਹ ਆਂਦੇ ਨੇ ਵੀ ਸਾਡੀ ਨਹੀਂ ਸਮਝ ਆਉਂਦਾ। ਉਹ ਫਿਰ ਉਦੋਂ ਖੂਹ ਆਉਂਦੇ ਸਾਂ ਜ਼ਮੀਨਾਂ ਕੋਈ ਬਰਾਨ ਸਨ ਕੋ ਖੂਹ ਤੇ ਇਹਨਾਂ ਚੀਜ਼ਾਂ ਦਾ ਸਾਨੂੰ ਹੁਣ ਮੋਟਰਾਂ ਲਵਾ ਲਈਆਂ ਐ ਕਰੀ ਦਾ ਹੋ ਜਾਂਦਾ ਪਾਣੀ ਸਾਰੀ ਦਿਹਾੜੀ ਬੋਲੇ ਸੁੱਕ ਜਾਂਦੀ। ਸਹੀ ਜਿਹੜਾ ਵੇਲਾ ਆਇਆ ਕੋਈ ਝੂਠ ਮਾਰਨਾ। ਪਿੰਡ ਤੋਂ ਜਦੋਂ ਨਿਕਲੇ ਹੱਸੀ ਖੁਸ਼ੀ ਨਿਕਲੇ ਜਾਂ ਮਜਬੂਰੀ ਤੋਂ? ਨਹੀਂ ਸਾਨੂੰ ਪੈ ਸਨ ਨਾਲ ਤੁਹਾਡੀ ਬਰਾਦਰੀ ਰਲ ਕੇ ਬੰਦੇ ਤੇ ਪੈ ਸਨ। ਅੱਗੇ ਬੰਦੇ ਬੜੇ ਡਾਢੇ ਸਨ। ਪੇਸ਼ ਨਹੀਂ ਹਨ ਜਾਣ ਜਿਹੜੀ ਮਲਾਹ ਦਾ ਸੀ ਨਾ ਏਰੀਆ ਨਾਲ ਨਾਲ ਦਰਿਆ ਤੇ ਉਹ ਬੰਦੇ ਬਹੁਤ ਹੀ ਮਾਰ ਖੋਰੇ ਸਨ। ਉਹ ਪਹਿਲੋਂ ਹੀ 10 ਦਿਨ ਆਉਂਦੇ ਰਹਿ ਸਨ ਵੀ ਇਹਨਾਂ ਨੂੰ ਇਹ ਪਤਾ ਲੱਗੇ ਵੀ ਮਲਾਹ ਇੱਥੇ ਆਉਂਦੇ ਨੇ ਤੇ ਸਾਡੀ 500 ਬੰਦੇ ਦੀ ਰੋਟੀ ਪਕਾਇਓ ਸਾਡੀ 1000 ਦੀ ਪਕਾਇਓ ਅਸਾਂ ਦਰਿਆ ਟੱਪਾਉਣਾ। ਯਾਨੀ ਕਿ ਉਹਨਾਂ ਦਾ ਧਮਾ ਦਲੇਰ ਕੌਮ ਸੀ ਬਹੁਤ। ਤੁਸੀਂ ਵੀ ਦਰਿਆ ਦੇ ਥਾਣੀ ਆਏ ਯਾਰ? ਨਹੀਂ ਅਸੀਂ ਦਰਿਆ ਤੇ ਉਹ ਮਲਾਹ ਸਨ ਬੇੜੀਆਂ ਉਹਨਾਂ ਦੀਆਂ ਜ਼ਮੀਨ ਨੂੰ ਸਾਡੀ ਰਾਖੀ ਕਰਦੇ ਬਹੁੰਦੇ ਸਨ। ਉਹਨਾਂ ਨੇ ਇਹ ਫੇਰਾ ਲੱਦ ਲੈਂਦੇ ਹਨ ਪਾਰ ਲਾਉਂਦੇ ਸਨ ਫੇਰ ਆਪਣਾ ਹਾਲ ਹੋਰ ਵੀ ਬਾਹਰ ਉਹਨਾਂ ਨਾਲ ਸਾਡੀ ਬੜੀ ਨਿਭਦੀ ਆਈ ਆ। ਨਿਭਦੀ ਆ ਸ਼ੇਖੂਪੁਰ ਦੇ ਜ਼ਿਲ੍ਹੇ 'ਚ ਬੈਠੇ ਹੁਣ ਤੇ ਵੱਡੇ ਮਰ ਗਏ ਨੇ। ਮੈਂ ਇੱਕ ਦਿਨ ਗਿਆ ਕੋਈ ਪਿਛਲਾ ਲੱਭਾ ਮਾਰਾ ਜਾ ਉਹ ਵੀ ਤੇ ਚਲੋ ਵਕਤ ਹਰ ਗਿਆ ਪਰ ਸੋਹਣੇ ਚੰਗੇ ਸਨ। ਗੱਲ ਨਹੀਂ ਸਾਡੇ ਲੱਗੇ ਨਾ ਇਹ ਲੱਗੇ ਨੇ ਨਾ ਤੁਸੀਂ ਲੱਗੇ ਠੀਕ ਹੈ ਪਰਾਂ ਲੰਘਦੇ ਹਨ ਦੁਨੀਆ ਲੰਘਦੀ ਪੈਂਦੀ ਆ ਗੱਲ ਨਹੀਂ ਇੱਕ ਦੂਜੇ ਦੇ ਲੱਗੇ। ਫੇਰ ਨਾਲ ਮਿਲਟਰੀ ਪੈ ਗਈ ਉਹਨਾਂ ਮੇਰੇ ਤੈਨੂੰ ਪਤਾ ਹੀ ਆ ਕੰਮ ਖਰਾਬ ਦਾ ਸਾਡੇ ਕੋਲ ਤਾਂ ਡਾਂਗਾ ਹੀ ਜਾਣ ਡਾਂਗ ਦਾ ਤੇ ਬੰਦੂਕ ਦਾ ਕੀ ਮੁਕਾਬਲਾ। ਸਾਰੇ ਸਾਡੇ ਛੋਟੇ ਉਹਨਾਂ ਨੇ ਆਪਣੀਆਂ ਕਾਰਾਂ 'ਚ ਡੋਰਿਆਂ ਨੇ ਰੱਖ ਲਿਆ। ਫੇਰ ਸਾਡੇ ਪਿੰਡ ਦਾ ਜੈਲਦਾਰ ਸੀ ਉਹਦਾ ਘਰ ਪੁੱਛਿਆ ਉਹ ਕਿੱਥੇ ਆ? ਇਹਨਾਂ ਬੰਦਿਆਂ ਆਖਿਆ ਬਈ ਉਹ ਅੱਜ ਤੋਂ 4 ਦਿਨ ਪਹਿਲੋਂ ਲਾਹੌਰ ਚਲਾ ਗਿਆ। ਪਿੰਡ ਛੱਡ ਗਿਆ ਉੱਥੇ ਲਾਹੌਰ ਉਹਦੀ ਰਿਸ਼ਤੇਦਾਰੀ ਵੀ ਜਾਣੀ ਕਿ ਤੇ ਵੱਡਿਆਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਰਹਿਣਾ ਰੁਣਾ ਇੱਥੇ ਕੋਈ ਨਹੀਂ ਕੰਮ ਖਰਾਬ ਹੋ ਗਿਆ ਜਾਣਾ ਤੇ ਉਧਰ ਹੀ ਪੈਣਾ। ਬਜ਼ੁਰਗੋ ਹੁਣ 73 74 ਵਰੇ ਹੋ ਗਏ ਨੇ। ਉਹ ਪਿੰਡ ਯਾਦ ਆਂਦਾ?
ਪਿੰਡ ਯਾਦ ਆਂਦਾ? ਪਿੰਡ ਜੇ ਮੈਂ ਹੁਣ ਮਿਸਾਲ ਜਾਵਾਂ ਨਾ ਹਾਂ ਤੇ ਉਦਾਂ ਮੈਂ ਜਾਣਾ ਤੇ ਟਿਕਾਣੇ ਹੀ ਆ। ਅੱਛਾ ਮਿਸਾਲ ਮੈਂ ਇੱਥੋਂ ਤੇਰੇ ਅੰਮ੍ਰਿਤਸਰ ਜਾਵਾਂ, ਉੱਥੋਂ ਅਜਨਾਲਾ ਤਹਿਸੀਲ ਆ ਸਾਡੀ, ਅੱਗੋਂ ਉਹਦਾ ਪਿੰਡ ਦਾ ਮੈਂ ਨਾਂ ਲੈਂਦਾ ਸਾਰੰਗੜਾ, ਉਹ ਬੜਾ ਵੱਡਾ ਨਗਰ ਆ। ਅੱਛਾ ਬਾਹਰ ਬੱਲੜਵਾਲ ਸਾਰੰਗੜਾ, ਜਿੱਦਾਂ ਇੱਥੇ ਸਾਡੇ ਆਬਾਦੀ ਆ ਬੱਸਾਂ ਚੱਲਦੀਆਂ, ਤੁਹਾਡੇ ਵੀ ਤੇ ਹੋਣਗੀਆਂ। ਆਹੋ ਆਬਾਦੀ ਵੱਧ ਗਈ, ਆਬਾਦੀ ਹਰ ਦੇ ਸਗਾ ਤੇ ਵਧੀ ਆ ਨਾ। ਇਸੇ ਤਰ੍ਹਾਂ ਸਾਰੰਗੜੇ ਨਾਲ ਹੀ ਸਾਡਾ ਦੂਰ ਪੈਲੀ ਹੋ ਗਏ ਜਾਂ ਹੱਥ ਦੋ ਪੈਲੀਆਂ ਪਿੰਡ ਤੇ ਛੱਪੜੀ ਸੀ, ਛੱਪੜੋਂ ਪਰਲੇ ਬੰਨੇ ਉਹ ਪਿੰਡ ਸੀ, ਉਰਲੇ ਬੰਨੇ ਅਸੀਂ। ਸਾਡਾ ਪਿੰਡ ਨਾਲ ਛੋਟਾ ਜਿਹਾ ਈਸਾਈ ਸਨ, ਸਾਈਆਂ ਦੇ ਘਰ ਵਾਹਵਾ ਸਨ, ਠੱਠੀ ਸਾਈਆਂ ਦੀ। ਤੇ ਉਹ ਜਿਹੜੇ ਸਾਡੇ ਮੇਲ ਦੇ ਹੋਣਗੇ, ਭਾਵੇਂ ਇੰਨਾ ਢਿੱਲਾ ਹੋ ਗਿਆ ਤੇ ਭਾਵੇਂ ਅਜੇ ਕੋਈ ਹੋਵੇਗਾ, ਅਸੀਂ ਵੀ ਨਹੀਂ ਸਾਰੇ ਅਜੇ ਮਰੇ, ਕੋਈ ਵਿੱਚੋਂ 5-7 ਰਹਿੰਦੇ ਹੋਣਗੇ ਆਪਣੇ ਚੱਕ ਦੀ ਮੈਂ ਗੱਲ ਕਰ, ਹੋਰ ਕਿਸੇ ਦਾ ਸਾਨੂੰ ਪਤਾ ਕੋਈ ਨਹੀਂ। ਹਾਂ ਅੱਛਾ ਬਜ਼ੁਰਗੋ, ਜੇ ਮੈਂ ਅੱਜ ਦੀ ਗੱਲ ਕਰਾਂ ਦੁਬਾਰਾ ਉਸੇ ਗੱਲ ਤੇ, ਕਿ ਅੱਜ ਤੁਹਾਨੂੰ ਜਦੋਂ ਕਿਤੇ ਵਿਹਲੇ ਬੈਠੇ, ਕੋਈ ਆਪਣੇ ਜ਼ਮੀਨ ਤੇ ਬਹਿ ਗਏ ਕਿਧਰੇ, ਖਿਆਲਾਂ ਦੇ ਵਿੱਚ ਐ ਪਿੰਡ ਦੀਆਂ ਗਲੀਆਂ 'ਚ ਪਹੁੰਚ ਜਾਣਾ? ਬਿਲਕੁਲ ਉਹ ਤੇ ਏਦਾਂ ਹੀ ਹੁੰਦਾ ਦੀਂਦਾ, ਜਿੱਥੇ ਬੱਲੜਵਾਲ ਤੱਕ, ਜਿੱਥੇ ਜਿੱਥੇ ਵੀ ਮੈਂ ਪਰਾਂ ਮੇਰੀ ਰਿਸ਼ਤੇਦਾਰੀ ਸੀ ਗੁਰਦਾਸਪੁਰ 'ਚ, ਉੱਥੋਂ ਤੱਕ ਵੀ ਉਸੇ ਤਰ੍ਹਾਂ ਅੱਖਾਂ ਕੇ ਫਤਿਹਗੜ੍ਹ ਚੂੜੀਆਂ ਕਿਸੇ ਸੁਣਿਆ ਹੋਣਾ, ਮਸ਼ਹੂਰ ਆ ਕਸਬਾ ਹੀ ਆ। ਤੇ ਹੁਣ ਤੇ ਭਾਵੇਂ ਕੋਈ ਵੱਡਾ ਬਣ ਗਿਆ ਹੋਵੇ, ਹੁਣ ਵੀ ਬਥੇਰੀ ਤਰੱਕੀ ਕਰ ਗਿਆ। ਉੱਥੇ ਜਾਂਦੇ ਰਹੇ ਹਾੜ ਕੇ ਵੀ ਇੱਕ ਪਿੰਡ ਸੀ ਇਸ ਤਰ੍ਹਾਂ, ਉੱਥੇ ਵੀ ਜਾਣਾ ਆਪਣੀ ਮਾਂ ਦੇ ਨਾਲ, ਤੇ ਉਦੋਂ ਪਰ ਛੋਟੇ ਸੀ ਉਹਨਾਂ ਦਿਨਾਂ 'ਚ। ਤੇ ਬਾਅਦ ਦੇ ਵਿੱਚ ਉਹ ਜਿਹੜੀ ਸਕੀਆਂ ਰਾਜ ਵੀ ਉਹਦੇ ਨਦੀਆਂ ਨਾਲੇ ਤੁਹਾਡੇ ਵਾਲੇ ਕਦੋਂ ਘੱਟ ਨੇ, ਉਹਦੇ ਵੀ ਬਥੇਰੇ ਨੇ। ਆਹੋ ਤੇ ਇੱਧਰ ਘੱਟ, ਇਹ ਜ਼ਮੀਨ 'ਚ ਘੱਟ, ਇੱਥੇ ਨਹੀਂ। ਜਿਹੜੀ ਤਹਿਸੀਲ ਸਦਰ ਦੀ ਆ ਨਾ, ਜਾਂ ਜਿੰਨਾ ਵੀ ਫੈਸਲਾਬਾਦ ਆ, ਇਹਦੇ 'ਚ ਕੋਈ ਸੇਮ ਨਿਕਲ ਸਕਦੀ ਆ, ਬਾਕੀ ਅਮਰੀ ਕੋਈ ਨਹੀਂ। ਉਹ ਤੇ ਅਮਰੀ ਵਗਦੇ ਆ। ਜਦੋਂ ਤੁਹਾਡੇ ਲੋਕ ਜਿਸ ਵੇਲੇ ਫੌਤਗੀ ਹੋ ਜਾਏ ਤੇ ਸਾਨੂੰ ਸਾਰਾ ਹੀ ਪਤਾ ਹੈ, ਰੁਕਤੇ ਜੋ ਫੁੱਲ ਸੱਟਾ ਮਾਰਦੇ। ਹੁਣ ਦਿਲ ਕਰਦਾ ਆਪਣਾ ਪਿੰਡ ਵੇਖਣ ਨੂੰ? ਕਰਦਾ ਤੇ ਆਪ, ਹੁਣ ਅੱਗੋਂ ਜਾਈਏ ਕਾਹਦੇ ਨਾਲ ਜਾਈਏ? ਆਹੋ ਵੀ ਸਾਨੂੰ ਉਹ ਫੜ ਕੇ ਬੰਨ ਕੇ ਲੈਦਾ ਜਾਂ ਮਾਰਦਾ, ਸਾਡਾ ਕੌਣ ਜ਼ਿੰਮੇਵਾਰ ਬਣੇਗਾ? ਨਹੀਂ ਤਾਂ ਹਰ ਵੇਲੇ ਗੱਲ ਸੁਣ, ਜਦੋਂ ਅਸੀਂ ਸਿਆਲਕੋਟ ਨੂੰ ਜਾਈਏ, ਉੱਥੇ ਜਾ ਕੇ ਜਦੋਂ ਬੱਸ ਜਾਂਦੇ ਨੇ ਆਖਣਾ ਵੀ ਇੱਥੋਂ ਥੋੜੀ ਸਾਡੇ ਫੱਡੇ ਫਿਰੇ ਨੇ, ਇੱਥੇ ਸਾਡਾ ਪਿੰਡ ਸਾਹਮਣਾ ਪੈਂਦਾ। ਦਰਿਆ ਕੋਈ ਇੰਡੀਆ ਚਲਾ ਗਿਆ, ਇੱਥੋਂ ਡੇਰੇ ਵਾਲੇ ਪੁਲ ਤੋਂ ਗਾਂਗੂ ਹੋ ਕੇ ਇੰਡੀਆ 'ਚ ਘੁਸ ਗਿਆ। ਜਿਹੜਾ ਦਰਿਆ ਸਾਡੇ ਹੁੰਦਿਆਂ ਸੀ, ਉਹ ਦਰਿਆ ਦੂਰ ਚਲਾ ਗਿਆ, ਇੰਡੀਆ ਜਾ ਵੜਿਆ ਰਾਵੀ। ਅੱਗੋਂ ਆਣ ਕੇ ਲਾਹੌਰ ਨੂੰ ਰਿਹਾ, ਇਹ ਤੇ ਕਦੀਮ ਤੋਂ ਰਿਹਾ। ਆਹੋ ਇਹ ਤੇ ਤੁਸਾਂ ਵੀ ਆ ਤੁਹਾਡੇ ਵੱਡਿਆਂ ਨੇ ਵੇਖਿਆ ਹੋਏਗਾ, ਇੱਥੇ ਤੇ ਮੁੱਢ ਤੋਂ ਹੀ ਰਿਹਾ ਨਾ। ਤੇ ਪਿੱਛੋਂ ਜਿੱਥੋਂ ਅਸੀਂ ਵਸਦੇ ਆ, ਇੱਥੇ ਤੇ ਮੀਲਾਂ ਨਾਲ ਪਤਾ ਚਲਾ ਗਿਆ ਇੰਡੀਆ 'ਚ। ਹਰ ਬੰਦਾ ਸਾਨੂੰ ਦੱਸਦਾ। ਖਾਬ 'ਚ ਵੀ ਕਦੀ ਗੇੜਾ ਲੱਗਾ ਪਿੰਡ ਦਾ? ਹਾਂਜੀ, ਖਾਬਾਂ 'ਚ ਵੀ ਕਦੀ ਗੇੜਾ ਲੱਗਾ? ਫਿਰ ਡਰ ਜਾਈਦਾ ਤੇ ਬੰਦੇ ਹੋਰ ਨੇ, ਖਵਾਈਏ ਕਿਹਨੂੰ, ਬੋਲਣਾ ਕੌਣ, ਕੋਈ ਇੱਥੇ ਫਲਾਣੇ ਖੂਹ ਤੇ ਚਲਾ ਜਾ, ਫਲਾਣੇ ਤੇ ਚਲਾ ਜਾ ਬੰਦੇ। ਜੇ ਤੁਹਾਡੀ ਵੀਡੀਓ ਉੱਥੇ ਤੁਹਾਡੇ ਪਿੰਡ ਪਹੁੰਚਾ ਦਾਂਗੇ, ਅੱਛਾ, ਜੇ ਉਹ ਕਹਿਣ ਕੇ ਬਾਬਾ ਜੀ ਨੂੰ ਭੇਜ ਦਿਓ। ਗੱਲ ਸੁਣ, ਹਸਾਈ ਨੇ, ਬਾਕੀ ਸਾਡੇ ਪਿੰਡ ਦੇ ਵੀ ਸਿੱਖ ਨਹੀਂ ਛੜਾ, ਹੁਣ ਤੇ ਹੈਗੇ ਆ ਨਾ, ਹੁਣ ਤੇ ਹੋਣਗੇ। ਉਹ ਪਤਾ ਨਹੀਂ ਵੀ ਕਿਹੜੇ ਇਲਾਕੇ ਦੇ ਨੇ, ਫੈਸਲਾਬਾਦ ਦੇ ਨੇ ਜਾਂ ਫੈਸਲਾਬਾਦ ਜਾਂ ਚਲੋ ਜਿਹੜੇ ਵੀ ਇਲਾਕੇ, ਆਹੋ ਠੀਕ ਹੈ, ਉਹ ਕਹਿਣ ਕੇ ਬਾਬਾ ਜੀ ਨੂੰ ਭੇਜ ਦੋ, ਆਹੋ, ਤੇ ਚਲੇ ਚਲੋਗੇ? ਫਿਰ ਤੇ ਨਹੀਂ ਚਲੇ ਤੇ ਅਸੀਂ ਜਾਵਾਂਗੇ। ਇੱਕ ਬੰਦਾ ਮੇਰੇ ਨਾਲ ਹੋ ਰਹੀ ਜੀ, ਅੱਗੋਂ ਸਾਨੂੰ ਕਿੱਦਾਂ ਰਾਤ ਕਿੱਥੇ ਰਹਾਂਗੇ? ਰਾਤ ਵੀ ਤੁਹਾਨੂੰ ਰੱਖ ਲੈਣਗੇ, ਰਾਤ ਵੀ ਤੁਹਾਨੂੰ ਰੱਖ ਲੈਣਗੇ। ਹੁਣ ਬਜ਼ੁਰਗੋ ਇੱਕ ਗੱਲ ਸੁਣੋ, ਮੈਂ ਤੁਹਾਡੇ ਕੋਲ ਆਇਆ, ਤੁਸੀਂ ਮੈਨੂੰ ਰਾਤ ਨਹੀਂ ਰੱਖੋਗੇ? ਉਹ ਰੱਖੀ ਤੇ ਜਾਏਗੀ, ਪਰ ਫੇਰ ਵੀ ਦਿਲ ਤੇ ਝੁੜਕੂ ਲੈਣਾ ਯਾਰ, ਕਿਤੇ ਉਹ ਨਾ ਹੋਵੇ ਗਾਂ ਦਾ ਗਾਂ ਹੀ ਮਗਰ। ਉਦਾਂ ਨਹੀਂ ਤੇ ਸਾਨੂੰ ਬਾਰਡਰ ਸਾਰਾ 1 ਘੰਟੇ ਦਾ ਕੰਮ ਆ। ਉਹ ਇਧਰ ਨੂੰ ਹੋਈ ਹੈ ਨਾ, ਲਾਹੌਰ ਤੋਂ ਤੁਹਾਡੇ ਲਾਗੇ ਹੀ ਆ। ਲਾਹੌਰ ਤੋਂ ਅੱਗੋਂ ਜਾ ਕੇ ਸਾਡੇ ਬਹੁਤਾ ਮਿਲਦਾ ਗਾਂ ਮੁੰਡਿਆਂ ਤੇ ਪੰਦ ਨਹੀਂ ਨਾ ਵੇਖਿਆ। ਆਹ ਵੱਡੀ ਨਹਿਰ ਜੂ ਪਾਰਲੇ ਬੰਨੇ ਖੋਖਰਾਂ ਵਗੈਰਾ ਪਿੰਡ ਡਿੰਗਣੀ ਜੰਗਲੂ ਵਗੈਰਾ ਇੰਜੀਨੀਅਰ ਸਭ ਨਾਲ ਸਾਡੇ ਪਿੰਡ ਲੱਗਦੇ, ਤੇ ਉਹ ਉਧਰ ਸਾਡੀ ਰਿਸ਼ਤੇਦਾਰੀ ਆ। ਆਉਣਾ ਲਾਹੌਰ ਵਿੱਚ ਇਸੇ ਰਾਏ ਆ ਨਾ, ਵਾਘਿਆਂ ਵਾਲੇ ਬਜ਼ੁਰਗੋ। ਉਧਰੋਂ ਫਿਰ ਨਾਰੋਵਾਲ ਦਾ ਕੋਈ ਚਾਲੂ ਹੋ ਗਿਆ, ਸਹੀ, ਉਹ ਮੈਂ ਵੇਖਿਆ ਨਾ ਸ਼ਕਤਗੜ੍ਹ ਲੱਗੇ। ਅੱਛਾ, ਉੱਥੇ ਵੀ ਮੈਂ ਗਿਆ, ਉਹ ਪੜਿਆ ਬਿਲਕੁਲ ਸਾਹਮਣੇ ਕਰਤਾਰਪੁਰ। ਆਹੋ ਮੈਂ ਗਿਆ, ਉਹ ਪੜਿਆ ਮੈਂ, ਉਹ ਸਾਰਾ ਫਿਰ ਕੇ ਮੁੰਡਾ ਸਾਡਾ ਮੁਲਾਜ਼ਮ ਪੁਲਿਸ ਸੀ ਉੱਥੇ ਲੱਗਾ, ਉਹਨਾਂ ਆਖਿਆ ਮੈਂ ਅੱਜ ਤੈਨੂੰ ਸਾਰਾ ਹੀ ਵਿਖਾ ਦੇਣਾ, ਜਿੰਨਾ ਥਾਂ ਵੜਿਆ। ਬੜੀ ਸੋਹਣੀ, ਬਹੁਤ ਪੈਸਾ ਲਾਇਆ, ਬੜਾ ਉਹਨਾਂ ਨੇ ਕੰਮ ਕਰਕੇ ਵਿਖਾ ਲਿਆ, ਸੋਹਣਾ ਕੰਮ ਕੀਤਾ।
ਅੱਛਾ ਤੇ ਉਥੋਂ ਫਿਰ ਸ਼ਾਮਾਂ ਕੁ ਵੇ ਆਏ। ਅੱਛਾ ਬਜ਼ੁਰਗੋ, ਵੇਲਾ ਕਿਹੜਾ ਚੰਗਾ ਸੀ, ਤੁਸੀਂ ਕੀ ਵੇਖਦੇ ਹੋ? ਅੱਜ ਦਾ ਵੇਲਾ ਸਮਾਂ ਚੰਗਾ ਹੈ ਜਾਂ ਉਦੋਂ ਦਾ? ਬਸ ਜੇ ਗੱਲ ਆ ਵੀ ਹੁਣ ਤੇ ਮਹਿੰਗਾਈ ਦੌਰ ਆ, ਇੱਥੇ ਕੋਈ ਸਮਝ ਨਹੀਂ ਆਉਂਦੀ, ਕੋਈ ਸਮਝ ਨਹੀਂ ਆਉਂਦੀ ਕੀ ਬਣੇਗਾ। ਇਹੋ ਚੀਜ਼ਾਂ ਇਹਨਾਂ ਹੱਥਾਂ ਨਾਲ ਵੇਖੀਆਂ ਨੇ ਮਨਾਂ ਨਾਲ, ਤੇ 15 16 14। ਅੱਛਾ ਹੁਣ ਸਾਨੂੰ 180 ਰਹੀਆਂ ਮੇਰੇ ਨਾਲ, ਅਸੀਂ ਲੈਣ ਮੰਡੀੋਂ ਕੋਤੇ ਤੋਂ ਹੱਟੀ ਤੋਂ ਗੁੜ ਲੈਣ ਚਲਾ ਜਾ, ਉਹ ਕਿੰਨੇ ਦਾ ਸਾਡੇ ਗੱਲ ਚੋਂ ਜੋ ਨਿਕਲਦਾ ਸੀ ਜਦੋਂ ਉਹ ਜ਼ਮਾਨੇ ਉਦੋਂ 14 15 ਸੀ, ਤੇ ਹੁਣ ਤੇ 170 ਤੇ ਉਹ ਚਲਾ ਗਿਆ। ਖੰਡ ਵੀ ਆਪੇ ਤਾਂ ਚਲੀ ਗਈ, ਇਹਦਾ ਥੋੜਾ ਹੀ ਫਰਕ ਰਹਿ ਗਿਆ। ਜੇ ਸ਼ਰਮ ਹਯਾ ਸਕਾਫਤ ਉਹਦੀ ਗੱਲ ਕਰੀਏ ਤੇ ਉਹ ਇੱਥੇ ਬਹੁਤ ਆ। ਮਤਲਬ ਜਿਹੜੀ ਹੋਵੇ ਨਾ ਬਰਾਨ ਭੈੜੀ, ਹੁਣ ਤੇ ਲੋਕਾਂ ਨੇ ਅੱਗੋਂ ਬਣ ਚ ਗਿਆ ਕੰਮ, ਮੋਟਰਾਂ ਲਵਾ ਲੀਆਂ ਔਰ ਪਰਾਂ ਕਰੋ। ਬਰਾਨ ਦੀ ਫਸਲ ਥੋੜੀ ਹੁੰਦੀ ਆ, ਜਿਹੜੇ ਨਹਿਰ ਦੇ ਹੁੰਦੇ ਨਾ, ਜਿਹੜੀ ਨਹਿਰ ਦੀ ਜ਼ਮੀਨ ਵਾਏ ਉਹਨਾਂ ਦੇ ਹਰ ਚੀਜ਼ ਸਾਡੇ ਨਾਲ ਜ਼ਿਆਦਾ ਹੁੰਦੀ ਆ, ਜ਼ਿਆਦਾ ਕਿਉਂ ਪੱਕਾ ਪਾਣੀ ਹੁੰਦਾ। ਲੇਕਿਨ ਮੈਂ ਪੁੱਛਣ ਦਿਆਂ ਕਿ ਜਿਹੜੀ ਅਕਸ਼ ਸ਼ਰਮ ਸੀ ਜਿਹੜੀ ਪਹਿਲੇ ਦੌਰ 'ਚ ਸੀ, ਉਹ ਨਹੀਂ, ਉਹ ਖਤਮ ਹੋ ਗਈ। ਉਹ ਖਤਮ ਹੋ ਗਈ, ਉਹ ਨਹੀਂ ਖੁਸ਼ਕੀ ਜੀ ਤੇ ਉਹ ਗੈਰਤ ਨਾ ਅਣਖ ਨਾ ਉਹ ਕੁਝ ਬਚਿਆ ਕਿ ਨਹੀਂ? ਗੈਰਤ ਹੋਵੇ ਨਿਆਣੇ ਨਿਆਣੇ ਕੋ ਚੁੱਕ ਜਾਣ, ਹਾਂ ਪਹਿਲੋਂ ਤੂੰ ਇਹ ਤੇ ਫਿਰ ਹੁਣ ਇਹ ਜ਼ਮਾਨੇ ਹੀ ਬਦਲ ਲੈ ਕਰਦੇ। ਅਸੀਂ ਕੀ ਕਰ, ਅਸੀਂ ਲੋਕ ਕੀ ਕਰ ਸਕਦੇ ਹਾਂ। ਤੇ ਹੁੰਦਾ ਜ਼ੁਲਮ ਆ, ਸਗਾਵ ਦੀ ਵੀ ਬੜੀ ਆ। ਐਵੇਂ ਆਖੀਏ ਕਿੰਨੇ ਲੰਗਰ ਨੇ, ਐ ਫੈਸਲਾਬਾਦ 'ਚ ਲੰਗੇ ਮਜ਼ਦੂਰੀ ਆਪਣੀ ਕਰਦੇ ਨੇ, ਰੋਟੀ ਲੰਗਰ ਤੋਂ ਪਾਣੀ ਆ। ਠੀਕ ਹੈ ਕਿ ਨਹੀਂ? ਠੀਕ। ਸਗਾਵਤ ਵੀ ਬੜੀ ਆ, ਬਾਤ ਵੀ ਬੜੀ ਆ, ਤੇ ਇਹ ਕੰਮ ਵੀ ਬੜਾ, ਮੁੱਕਦੇ ਦੋਵੇਂ ਹੀ ਨਹੀਂ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਤੇ ਅੱਜ ਅਸੀਂ ਆਏ ਸੀ 29 ਚੱਕ। ਬਹੁਤ ਚੰਗਾ ਕੀਤਾ। ਅਸੀਂ ਰੋਜ਼ ਜਿਹੜੀ ਟੀਵੀ 'ਤੇ ਸੁਣਨੇ ਆ ਤੁਹਾਡੀਆਂ ਗੱਲਾਂ ਬਾਤਾਂ ਇੱਥੋਂ ਦੀਆਂ ਵੀ, ਆਹ ਜਿਹੜਾ ਕਰਤਾਰਪੁਰ ਵਗੈਰਾ, ਇਹ ਰੋਜ਼ ਜਿਹੜੀ ਮੁੰਡੇ ਨੂੰ ਪੁੱਛਣਾ ਪਿਆ ਅੱਜ ਕੋਈ ਉਹਨਾਂ ਦੀ ਕੋਈ ਗੱਲ ਆਈ ਹੈ, ਬੜੇ ਹੀ ਤੁਹਾਡੇ ਮਿਲਦੇ ਨੇ ਬੰਦੇ, ਤੇ ਬੜੇ ਸੁੱਖ ਨਾਲ ਤੇ ਬੜੇ ਖੁਸ਼ ਹੋ ਕੇ, ਤੇ ਜਿਹੜੇ ਸਾਡੇ ਫੈਸਲਾਬਾਦ ਜਾਂ ਸਰਗੋਧੇ ਤੋਂ ਫਿਰ ਜਾਂਦੇ। ਠੀਕ ਹੈ ਕਿ ਨਹੀਂ? ਠੀਕ ਹੈ। ਤੇ ਅਸੀਂ ਵੀ ਵੇਖ ਕੇ ਖੁਸ਼ ਹੁੰਦੇ ਹਾਂ, ਖੁਸ਼ ਹੁੰਦੇ। ਜਦੋਂ ਉਹ ਸਾਡੇ ਨਾਲ, ਤੇ ਉਦੋਂ ਤੁਸੀਂ ਥੋੜਾ ਜਿਹਾ ਖੁੰਝ ਗਿਆ, ਉਹ ਖੁੰਝਿਆ ਵੇੜਾ ਹੱਥ ਨਹੀਂ ਆਉਂਦਾ। ਵੇਲਾ ਤੇ ਨਹੀਂ, ਇੰਨੀ ਕੁ ਪਰਚੀ ਸੀ ਨਾ, ਐਂ ਕਰ ਦਿੰਦੇ, ਕੋਈ ਲੋੜ ਹੀ ਨਹੀਂ ਇਹਦੇ ਪਿੱਟਣੇ ਪਟਾਉਣ ਦੀ। ਹਕੀਕਤ ਇੰਨਾ ਖੋਰੇ ਕਿਤੇ ਹਰਦੁਆਰ ਵਾਲ ਪਾਉਂਦੇ ਫਿਰਦਾ ਸੀ। ਦੂਜੀ ਪਾਰਟੀ ਬੱਕਰੀਆਂ ਸਨ, ਹਕੂਮਤ ਦਾ ਡੰਡਾ ਆ ਗਿਆ ਤੇ ਹੁਣ ਉਹ ਸਭ ਕੁਝ ਉਹ ਬੱਕਰੀਆਂ ਨੇ ਸਾਡੇ ਵਾਸਤੇ, ਦਬਕਾ ਇੱਕ ਮਾਰ ਨਾ ਮੁੜ ਕੇ ਆਉਣਾ। ਠੀਕ ਹੈ ਕਿ ਨਹੀਂ? ਕੌਮਾਂ ਤੇ ਤੁਹਾਡੀਆਂ ਮਸ਼ਹੂਰ ਰਹੀਆਂ ਨੇ, ਜਿਹੜੀਆਂ ਅੱਜ ਤੱਕ ਰਹੀਆਂ ਨੇ, ਹਰ ਚੀਜ਼ ਵੱਲੋਂ, ਹਰ ਚੀਜ਼ ਵੱਲੋਂ। ਉਹ ਤੇ ਸਾਨੂੰ ਉਜਾੜ ਕੇ ਕਈ ਲੋਕ ਉੱਥੋਂ ਦੇ ਫੰਡੇ ਜ਼ਮੀਨ ਸਾਰੀ ਦੇ ਬੈਠੇ ਸਨ। ਹੁਣ ਇੱਥੇ ਆਣ ਕੇ ਮਗਰੋਂ ਉਹ ਜਿਹੜੀ ਆ ਗਈ ਉਹ ਵੀ ਗਾਂ ਗਈ। ਤੇ ਇਹ ਮਾਂ ਹੁੰਦੀ ਆ। ਹਾਂ, ਮਾਂ ਧਰਤੀ ਤੇ ਫਿਰ ਮਾਂ ਹੁੰਦੀ ਆ। ਹਾਂ, ਧਰਤੀ ਮਾਂ ਹੁੰਦੀ ਆ, ਇਹ ਸਮਝੇ। ਲਓ ਜੀ, ਅੱਜ ਆਪਾਂ ਆਏ ਸੀਗੇ 29 ਚੱਕ, ਜ਼ਿਲ੍ਹਾ ਲਾਇਲਪੁਰ ਵਿਖੇ। ਬਜ਼ੁਰਗਾਂ ਦੀ ਗੱਲ ਤੁਸੀਂ ਸੁਣੀ। ਇਹੋ ਜਿਹੇ ਬਜ਼ੁਰਗ ਅੱਜ ਵੀ ਉਡੀਕਦੇ ਨੇ ਕਿ ਕੋਈ ਯਾਰ ਸੱਜਣ, ਕੋਈ ਸੰਗੀ ਸਾਡਾ ਉੱਥੇ ਹੋਵੇ ਜਿਹਦੇ ਕੋਲ ਅਸੀਂ ਜਾਈਏ। ਇਹੋ ਜਿਹੇ ਬਥੇਰੇ ਬਹੁਤ ਸਾਰੇ ਲੋਕ ਇਹੋ ਜਿਹੇ ਬੈਠੇ ਨੇ ਜਿਨ੍ਹਾਂ ਕੋਲ ਹਕੀਕਤ ਪੁੱਛੋ ਤਾਂ ਉੱਥੇ ਕੋਈ ਹੈ ਹੀ ਨਹੀਂ ਜਿਨ੍ਹਾਂ ਕੋਲ ਉਹ ਜਾ ਸਕੇ। ਉਹ ਸੋਚਦੇ ਨੇ ਕਿ ਅਸੀਂ ਅਗਰ ਉੱਥੇ ਜਾਵਾਂਗੇ ਤੇ ਕਿਹਦੇ ਕੋਲ ਜਾਵਾਂਗੇ, ਲੇਕਿਨ ਉਹ ਯਾਦਾਂ ਆਪਣੇ ਦਿਲ 'ਚ ਸਮਾਈ ਬੈਠੇ ਨੇ ਉਸ ਵਤਨ ਦੀਆਂ। ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ ਕਿ ਉਹ ਸਾਡੀ ਮਾਂ ਹੁੰਦੀ ਹੈ ਧਰਤੀ, ਤੇ ਉਹ ਧਰਤੀ ਮਾਂ ਤੇ ਇਨਸਾਨ ਦੇ ਰਹਿੰਦਿਆਂ ਤੱਕ ਨਹੀਂ ਭੁੱਲ ਸਕਦੀ। ਸੋ ਆਪਾਂ ਦੀ ਵੀ ਇਹ ਕੋਸ਼ਿਸ਼ ਹੈ ਕਿ ਉਹ ਧਰਤੀ ਮਾਂ ਜਿਹੜੀ ਵੀ ਹੋਵੇ, ਕਿਉਂਕਿ ਹਕੀਕਤ ਦੇ ਵਿੱਚ ਤੇ ਉਹ ਵਤਨ, ਉਹ ਦੇਸ਼ ਤੇ ਸਾਰਾ ਇਹਨਾਂ ਦਾ ਸੀ ਜਿਨ੍ਹਾਂ ਨੂੰ ਅਸੀਂ ਵੰਡ ਦਿੱਤਾ, ਤੇ ਉਹ ਵੰਡਿਆ ਹੋਇਆ ਦੇਸ਼ ਇਹੋ ਜਿਹੇ ਲੋਕਾਂ ਨੂੰ ਅੱਜ ਵੀ ਚੇਤੇ ਆਉਂਦਾ ਹੈ। ਤੇ ਉਸੇ ਹੀ ਚੇਤੇ ਨੂੰ ਲੈ ਕੇ ਤੁਹਾਡੇ ਰੂਬਰੂ ਇਹੋ ਜਿਹੇ ਬਜ਼ੁਰਗਾਂ ਦੀਆਂ ਕਹਾਣੀਆਂ ਪੇਸ਼ ਕਰੀਦੀਆਂ। ਕੋਸ਼ਿਸ਼ ਕਰੀਦੀ ਹੈ ਕਿ ਦੋਵਾਂ ਪੰਜਾਬਾਂ ਦੇ ਵਿੱਚ ਆਉਣ ਵਾਲੀ ਪੀੜ੍ਹੀ ਤੱਕ, ਜਿਸ ਤਰ੍ਹਾਂ ਆਪਾਂ ਹੁਣ ਅੱਜ ਇਸ ਪਿੰਡ ਦੇ ਵਿੱਚ ਬੈਠੇ ਹਾਂ, ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ, ਫਿਰ ਬਜ਼ੁਰਗ, ਸਾਰੇ ਲੋਕ ਮੇਰੇ ਇਰਦ ਗਿਰਦ ਬੈਠੇ ਨੇ ਤੇ ਉਹ ਸਾਡੀਆਂ ਗੱਲਾਂ ਸੁਣ ਰਹੇ ਨੇ। ਔਰ ਇਸੇ ਤਰ੍ਹਾਂ ਜਦੋਂ ਇਹ ਗੱਲਾਂ ਸਾਡੇ YouTube ਚੈਨਲ ਦੇ ਉੱਪਰ ਆਉਂਦੀਆਂ ਨੇ ਤੇ ਫਿਰ ਚੜ੍ਹਦੇ ਪਾਸੇ ਵੀ ਬਹੁਤ ਸਾਰੇ ਲੋਕ ਸਾਨੂੰ ਪੈਗਾਮ ਭੇਜਦੇ ਨੇ ਬਹੁਤ ਸੋਹਣੇ ਸੋਹਣੇ ਲਫ਼ਜ਼ਾਂ ਦੇ ਨਾਲ ਕਿ ਬਜ਼ੁਰਗਾਂ ਨੂੰ ਭੇਜੋ। ਲੇਕਿਨ ਹਕੀਕਤ ਦੇ ਵਿੱਚ ਐਸਾ ਕੋਈ ਰਾਸਤਾ ਨਹੀਂ ਹੈ। ਆਪਾਂ ਕੋਸ਼ਿਸ਼ ਤੇ ਕਰੀਦੀ ਹੈ ਕਿ ਇਹ ਵੀਡੀਓ ਨਾ ਸਿਰਫ ਲਹਿੰਦੇ ਚੜ੍ਹਦੇ ਪਾਸੇ ਲੋਕਾਂ ਤੱਕ ਪਹੁੰਚਾਈ ਜਾਵੇ, ਬਲਕਿ ਜਿਹੜੀਆਂ ਸਾਡੀਆਂ ਰੈਲੇਵੈਂਟ ਅਥਾਰਟੀਜ਼ ਨੇ ਉਹਨਾਂ ਤੱਕ ਵੀ ਇੱਕ ਪੈਗਾਮ ਦਿੱਤਾ ਜਾਵੇ ਕਿ ਸਾਡੇ ਆਪਸ ਦੇ ਵਿੱਚ ਉਹ ਪੁਰਾਣੀ ਸਾਂਝ, ਉਹ ਪੁਰਾਣੇ ਲੋਕ ਅਜੇ ਵੀ ਮੌਜੂਦ ਨੇ
ਜਿਨ੍ਹਾਂ ਨੇ ਸਾਰਾ ਕੁਝ ਆਪਣੀ ਅੱਖੀ ਵੇਖਿਆ ਤੇ ਆਪਣੇ ਪਿੰਡੇ ਦੇ ਹੰਡਾਇਆ। ਸੋ ਇਹੋ ਜਿਹੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ।